ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ੍ਰੀ ਅਕਾਲ ਜੀ ਦੱਸਦੇ ਚੱਲੀਏ ਕਿ ਅੱਜ ਦਿਨ ਬੁੱਧਵਾਰ 8 ਨਵੰਬਰ 2023 23/31 ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਰੁਖ ਕਰਗੇ ਰਾਜਨੀਤੀ ਦਾ। ਨਿਤਿਸ਼ ਕੁਮਾਰ ਨੇ ਆਪਣੇ ਬਿਆਨ ਦੇ ਲਈ ਮਾਫੀ ਮੰਗੀ ਹੈ ਜੀ। ਦੇਖੋ, ਨਿਤਿਸ਼ ਕੁਮਾਰ ਨੇ ਮਾਫੀ ਤੇ ਮੰਗ ਲਈ ਆ, ਪਰ ਉਸ ਬਿਆਨ ਤੇ ਅੱਜ ਪ੍ਰਧਾਨ ਮੰਤਰੀ ਜੀ ਦਾ ਵੀ ਬਿਆਨ ਆਇਆ ਜੀ। ਪ੍ਰਧਾਨ ਮੰਤਰੀ ਨੇ ਤਾਂ ਜੋ ਇਹਨਾਂ ਦਾ ਇੰਡੀਆ ਗੱਠਜੋੜ ਉਸ ਨੂੰ ਘਮੰਡੀਆ ਗੱਠਜੋੜ ਤੱਕ ਕਿਹਾ ਤੇ ਨਾਲ ਫਿਰ ਇਸ ਸਟੇਟਮੈਂਟ ਦੀ ਨਿੰਦਾ ਕੀਤੀ ਆ। ਹੁਣ ਮਸਲਾ ਕੀ ਸੀਗਾ? ਦੇਖੋ, ਬਿਹਾਰ ਪਹਿਲਾ ਸੂਬਾ ਬਣਿਆ ਹੈ ਜਿਨ੍ਹਾਂ ਨੇ ਜਾਤੀ ਸਰਵੇ ਕਰਵਾਇਆ ਹੈ, ਸਾਰਿਆਂ ਨੂੰ ਪਤਾ ਜੀ। ਇਸ ਦਰਮਿਆਨ ਕੱਲ ਇਹਨਾਂ ਨੇ ਇੱਕ ਮਤਲਬ ਕਿ ਰਿਪੋਰਟ ਜਿਹੜੀ ਹੈ ਫਾਈਲ ਕੀਤੀ ਤੇ ਨਾਲ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਰਿਜ਼ਰਵੇਸ਼ਨ ਆ ਇਹ ਸੂਬੇ ਦੇ ਵਿੱਚ 75% ਤੱਕ ਖੜਨਾ ਹੈ। ਚਲੋ, ਇਹ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਪਈਆਂ ਸਨ। ਇਸੇ ਦਰਮਿਆਨ ਵਸੂ ਤੇ ਬਿਆਨ ਦਿੰਦੇ ਆ ਨਿਤਿਸ਼ ਕੁਮਾਰ ਬੁੱਢੀ ਉਮਰੇ ਐਸਾ ਉਖੜਿਆ ਕਿ ਉਹਨੂੰ ਅੱਜ ਹੱਥ ਜੋੜ ਕੇ ਕਹਿਣਾ ਪਿਆ ਕਿ ਮੇਰੇ ਬਿਆਨ ਦੇ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤੇ ਮੈਂ ਮਾਫੀ ਮੰਗਦਾ, ਮੈਂ ਆਪਣੀ ਖੁਦ ਨਿੰਦਾ ਕਰਦਾ, ਮੈਂ ਨਾ ਸਿਰਫ ਸ਼ਰਮਿੰਦਾ ਬਲਕਿ ਉਹਨੇ ਇੱਥੋਂ ਤੱਕ ਕਿਹਾ ਕਿ ਭਈ ਮੈਂ ਸ਼ਬਦ ਵਾਪਸ ਲੈਣਾ ਤੇ ਜੇ ਕੋਈ ਇਸ ਬਾਬਤ ਮੇਰੀ ਕੋਈ ਆਲੋਚਨਾ ਕਰਦਾ ਤੇ ਮੈਂ ਉਹਦਾ ਸਵਾਗਤ ਕਰੂੰਗਾ। ਇੱਕ ਮੁੱਖ ਮੰਤਰੀ ਨੂੰ ਬੁੱਢੀ ਉਮਰੇ ਜਿਹੜੇ ਬੰਦੇ ਨੇ ਵਿਦਿਆਰਥੀ ਰਾਜਨੀਤੀ ਤੋਂ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ ਹੋਵੇ ਮਾਫੀ ਮੰਗਣੀ ਪਵੇ ਤੇ ਪ੍ਰਧਾਨ ਮੰਤਰੀ ਉਸ ਬਿਆਨ ਤੇ ਹੁਣ ਨੁਕਸਾਨ ਕਰਨ ਤੇ ਆਮਾਦਾ ਹੋਵੇ, ਤਾਬਲਾ ਹੋਵੇ ਤਾਂ ਸਮਝ ਲਵੋ ਕਿ ਕਿੰਨਾ ਵੱਡਾ ਕਮਸਾਨ ਹੋਏਗਾ। ਦਰਅਸਲ ਏਡਾ ਗੰਦਾ ਬਿਆਨ ਦਿੱਤਾ ਨਿਤਿਸ਼ ਕੁਮਾਰ ਨੇ ਕਿ ਮੈਂ ਤੁਹਾਡੇ ਨਾਲ ਉਹ ਸ਼ਬਦ ਸਾਂਝੇ ਨਹੀਂ ਕਰ ਸਕਦਾ ਜੀ। ਜਾਂ ਇਹਨੂੰ ਆਪਾਂ ਸੰਕੇਤਕ ਤੌਰ ਤੇ ਕਹਿਣਾ ਹੋਵੇ ਤਾਂ ਵਸੋਂ ਤੇ ਗੱਲ ਕਰਦਿਆਂ ਨਿਤਿਸ਼ ਕੁਮਾਰ ਨੇ ਆਖਿਆ ਕਿ ਜਦੋਂ ਵਿਆਹ ਤੋਂ ਬਾਅਦ ਮੀਆਂ ਬੀਵੀ ਹਮ ਬਿਸਤਰ ਹੁੰਦੇ ਆ ਤੇ ਪੜ੍ਹੀ ਲਿਖੀ ਔਰਤ ਜਿਹੜੀ ਹੈ ਨਾ ਉਹ ਮੌਕੇ ਤੇ ਮਤਲਬ ਕਿ ਪਰਿਵਾਰ ਨਿਯੋਜਨ ਬਾਰੇ ਕਰ ਜਾਂਦੀ ਹੈ ਤੇ ਦੂਸਰੀ ਔਰਤ ਜਿਹੜੀ ਆ ਬੇਸਮਝ ਹੁੰਦੀ ਹੈ, ਇਸ ਕਰਕੇ ਛੇਤੀ ਬਚਾ ਹੋ ਜਾਂਦਾ। ਹੁਣ ਐਦੋਂ ਗਾ ਆਪਾਂ ਨਹੀਂ ਬੋਲ ਸਕਦੇ, ਮੈਂ ਤੁਹਾਨੂੰ ਸੰਕੇਤਕ ਦੱਸਦਾ ਜੀ। ਤਾਂ ਇੰਨਾ ਗੰਦਾ ਉਹ ਬਿਆਨ ਸੀਗਾ, ਬੜਾ ਚੀਪ ਕਿਸਮ ਦਾ ਇਹ ਬਿਆਨ ਸੀ। ਹਾਲਾਂਕਿ ਦੇਖੋ, ਵੱਡੀ ਗੱਲ ਨਹੀਂ ਹੁੰਦੀ ਜਿਹੜੀਆਂ ਖੁੱਲੀਆਂ ਸੁਸਾਇਟੀਆਂ ਨੇ ਉੱਥੇ ਇੰਡੀਆ ਵਰਗੇ ਮੁਲਕ ਦੇ ਵਿੱਚ ਬਥੇਰਾ ਕੁਛ ਹੈ ਜਿਹੜਾ ਹੁਣ ਪੱਛਮ ਦੀ ਦੇਣ ਆਪਾਂ ਕਹਿ ਲਈਏ ਜਾਂ ਪੱਛਮ ਦੇ ਬਰੋਬਰ ਆ, ਪਰੰਤੂ ਹਾਲੇ ਵੀ ਇੰਨੀ ਓਪਨ ਸੁਸਾਇਟੀ ਨਹੀਂ ਹੈ ਕਿ ਜਿੱਥੇ ਸਦਨ 'ਚ ਇੱਕ ਔਰਤ ਬੈਠੀ ਹੋਵੇ ਉਹਦੇ ਸਾਹਮਣੇ ਇਸ ਤਰ੍ਹਾਂ ਦੇ ਬਿਆਨਾਤ ਜਿਹੜੇ ਦਿੱਤੇ ਜਾਣ। ਇੱਕ ਵਿਧਾਇਕਾ ਤੇ ਉੱਥੇ ਰੋਣ ਲੱਗ ਪਈ ਸੀ, ਅੱਛਾ, ਸ਼ਰਮਿੰਦਾ ਹੋ ਗਈ। ਹਾਂਜੀ ਜੀ। ਫਿਰ ਉਸ ਤੋਂ ਬਾਅਦ ਹਾਲਾਂਕਿ ਜਿਹੜਾ ਹੈਗਾ ਤੇਜਸਵੀ ਉਹਨੇ ਕਿਹਾ ਕਿ ਨਹੀਂ ਨਹੀਂ ਇਹਦੇ 'ਚ ਕੀ ਹੈ ਤੇ ਸੈਕਸ ਐਜੂਕੇਸ਼ਨ ਤੇ ਹੀ ਗੱਲ ਹੋ ਰਹੀ ਸੀ। ਪਰ ਅੱਜ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਉਸ ਤੋਂ ਬਾਅਦ ਰਾਬੜੀ ਦੇਵੀ ਨੇ ਇਸ ਨੂੰ ਕਿਹਾ, ਰਾਬੜੀ ਦੇਵੀ ਨੇ ਮਤਲਬ ਕਿ ਕੰਡਮ ਕੀਤਾ ਇਸ ਚੀਜ਼ ਨੂੰ ਕਿ ਦੇਖੋ ਗਲਤੀ ਨਾਲ ਨਿਕਲ ਗਿਆ ਹੁਣ, ਪਰ ਜੋ ਵੀ ਹੈ ਚਲੋ ਮਾੜਾ ਹੋਇਆ। ਅੱਛਾ, ਹੁਣ ਮਸਲਾ ਇਹ ਸੀਗਾ
ਕਿ ਜੇ ਤੁਸੀਂ ਵਸੋਂ ਤੇ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ ਆ, ਹੂੰ, ਬਹੁਤ ਵਾਰੀ ਅਸੀਂ ਵੀ ਕਰਦੇ ਆ ਕਿ ਉਹਨਾਂ ਸੂਬਿਆਂ ਦਾ ਡਾਟਾ ਚੈੱਕ ਕਰ ਲਓ ਜਿਨ੍ਹਾਂ ਸੂਬਿਆਂ ਦੇ ਵਿੱਚ ਖੁਸ਼ਹਾਲੀ ਆ, ਸਿੱਖਿਆ ਹੈ, ਯਾਨੀ ਜਾਗਰਤੀ ਜ਼ਿਆਦਾ ਹੈ, ਉੱਥੇ ਪਰਿਵਾਰ ਨਿਯੋਜਨ ਆਪਣੇ ਆਪ ਹੀ ਹੋ ਜਾਂਦਾ ਹੈ। ਹੂੰ, ਤਾਂ ਦੂਸਰੇ ਪਾਸੇ ਚਲੋ ਠੀਕ ਆ, ਇਹ ਜਿਵੇਂ ਕੁਝ ਸਟੇਟਾਂ ਨੇ, ਬਿਹਾਰ ਹੈ, ਯੂਪੀ ਆ, ਹੂੰ, ਐਮਪੀ ਆ, ਕੁਛ ਹੂੰ, ਹੱਦ ਤੱਕ ਰਾਜਸਥਾਨ ਆ, ਹੂੰ, ਇਹਨਾਂ 'ਚ ਇਹ ਸਮੱਸਿਆ ਆਈ ਆ। ਪਰ ਤੁਸੀਂ ਇੰਨਾ ਸਿੱਧੇ ਹੋ ਜਾਵੇ, ਹੂੰ, ਬਿਸਤਰੇ ਤੱਕ ਚਲੇ ਜਾਓ, ਮੇਰੇ ਖਿਆਲ ਦੇ ਨਾਲ ਇਹ ਕਹਿ ਦੇਣਾ ਕਾਫੀ ਹੁੰਦਾ ਹੈ ਕਿ ਜਿੱਥੇ ਪੜ੍ਹਾਈ ਹੋਵੇ, ਜਾਗਰਤੀ ਹੋਵੇ, ਉੱਥੇ ਆਪਣੇ ਆਪ ਹੀ ਜੰਮਣਦਾਰ ਕੰਟਰੋਲ 'ਚ ਆ ਜਾਂਦੀ ਹੈ। ਉੱਥੇ ਤੁਸੀਂ ਮਿਸਾਲ ਦੇ ਸਕਦੇ ਹੋ, ਪੰਜਾਬ ਦੀ ਦੇ ਸਕਦੇ ਹੋ, ਹੂੰ, ਹੋਰ ਸਟੇਟਾਂ ਨੇ ਤੁਹਾਡੇ ਸਾਹਮਣੇ, ਉੱਥੇ ਤੁਸੀਂ ਉਹ ਮਿਸਾਲਾਂ ਦੇ ਸਕਦੇ ਹੋ। ਤਾਂ ਇਸ ਕਰਕੇ ਅੱਜ ਇਸ ਬਿਆਨ ਤੇ ਪੂਰਾ ਘਮਸਾਨ ਰਿਹਾ ਤੇ ਅਖੀਰ ਨਿਤਿਸ਼ ਕੁਮਾਰ ਨੇ ਇਹਦੇ ਤੇ ਮਾਫੀ ਜ਼ਰੂਰ ਮੰਗ ਲਈ ਆ। ਜੀ, ਜੀ। ਚਲੋ ਜੇ ਬਿਆਨ ਦੇ ਦਿੱਤਾ ਮਿੰਟੂ ਜੀ, ਤਾਂ ਮਾਫ਼ੀ ਮੰਗਣਾ ਹੀ ਇੱਕ ਇਜ਼ਹਾਰਾ ਆਪਣੇ ਕੀਤੇ ਤੇ ਪਛਤਾਵੇ ਦਾ। ਅੱਜ ਫਿਰ ਹੋਰ ਕੀ ਹੈ, ਕਿਸੇ ਦਾ ਸਿਰ ਤੇ ਵੱਢਣ ਹਾਂਜੀ, ਹਾਂ। ਹੋ ਰਿਹਾ। ਜੀ, ਜੀ। ਕਮੇਟੀ ਨੂੰ ਪ੍ਰਧਾਨ ਸਾਹਿਬ ਦੁਬਾਰਾ ਮਿਲ ਗਿਆ, ਧਾਮੀ ਸਾਹਿਬ ਕਹਿੰਦੇ ਦੁਬਾਰਾ ਪ੍ਰਧਾਨ ਬਣ ਗਿਆ ਜੀ, ਮਾਫ਼ ਕਰਨਾ, ਤੇ ਅਹਿਮ ਅਤੇ ਕਈ ਪਾਸ ਕੀਤੇ ਗਏ ਆ ਮਿੰਟੂ ਜੀ। ਹਾਂਜੀ ਦੇਖੋ, ਪ੍ਰਧਾਨ ਬਣ ਗਏ ਤੇ ਤੈਅ ਹੀ ਸੀਗਾ ਜੀ, ਹੂੰ, ਹੂੰ, ਇਹਦੇ ਵਿੱਚ ਤੇ ਕੋਈ ਹੋਰ ਆਈ ਨਹੀਂ ਸੀਗੀ, ਜੀ। ਕਿਉਂਕਿ ਚੈਲੰਜ ਹੋ ਹੀ ਨਹੀਂ ਸਕਦਾ ਕਿਸੇ ਵੀ ਹਾਲਤ ਦੇ ਵਿੱਚ। ਸਮਾਂ ਦੀ ਪਿਛਲੀ ਵਾਰੀ ਬੀਬੀ ਜਗੀਰ ਕੌਰ ਵੱਧ ਵੋਟਾਂ ਲੈ ਗਈ ਸੀ, 42 ਲੈ ਗਈ, ਤੇ ਐਤਕੀ ਇਹਨਾਂ ਦੇ ਪੁਰਾਣੇ ਸਾਥੀ ਸੰਤ ਬਲਵੀਰ ਸਿੰਘ ਘੁੰਨਸ ਨੂੰ ਖਿਲਾਰ ਦਿੱਤਾ ਇਹਨਾਂ ਨੇ, ਹੂੰ, ਹੂੰ, ਤੇ ਉਹਨੂੰ ਵੋਟਾਂ ਹੀ ਸਾਰੀਆਂ 17 ਪਈਆਂ ਨੇ। ਉਹ ਅੱਛਾ। ਅੱਛਾ, ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਹੂੰ, ਕਿ ਇਹ ਤੇ ਤੈਅ ਹੀ ਸੀਗਾ ਸਾਰਾ ਕੁਛ, ਇਹ ਤੇ ਸਿਰਫ ਫਾਰਮੈਲਿਟੀ ਹੁੰਦੀ ਆ, ਖਾਣਾ ਪੂਰਤੀ ਹੁੰਦੀ ਆ, ਇਹ ਤਾਂ ਸੁਖਬੀਰ ਸਿੰਘ ਬਾਦਲ ਕੱਲ੍ਹ ਹੀ ਤੈਅ ਕਰ ਗਏ ਸੀਗੇ। ਹੁਣ ਗੱਲ ਕੀ ਆ ਕਿ ਇਹ ਜਿਹੜੇ ਮਤੇ ਪਾਏ ਆ, ਇੱਕ ਤੇ ਇਹਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਇੱਕ ਅਹਿਮ ਮਤਾ ਵੀ ਸ਼ਾਮਲ ਆ। ਜੀ। ਦੂਸਰਾ ਹੈਗਾ, ਹੁਣ ਇਹਦੇ ਤੇ ਗੱਲ ਕੀ ਆ ਕਿ ਤੁਹਾਨੂੰ ਯਾਦ ਹੋਣਾ, ਬਲਵੰਤ ਸਿੰਘ ਰਾਜੂਆਣਾ ਕਾਫੀ ਖਫਾ ਨਜ਼ਰ ਆ ਰਿਹਾ। ਹਾਂਜੀ, ਹਾਂਜੀ। ਦੋ ਦਿਨਾਂ ਦੀਆਂ ਜੇ ਚਿੱਠੀਆਂ ਵੇਖੋਗੇ ਹੂੰ, ਹੂੰ, ਤਾਂ ਜਿਹੜੀ ਪੰਥਕ ਲੀਡਰਸ਼ਿਪ ਆ, ਉਸ ਨੂੰ ਕਟਹਿਰੇ 'ਚ ਖੜਾ ਕੀਤਾ ਜਾ ਰਿਹਾ ਹੈ। ਹੂੰ, ਹੂੰ, ਤਾਂ ਇਸ ਸੰਬੰਧੀ ਇਹਨਾਂ ਨੇ ਮਤਲਬ ਕਿ ਮਤਾ ਵੀ ਪਾਇਆ ਤੇ ਨਾਲ ਅਪੀਲ ਕੀਤੀ ਆ ਕਿ ਭੁੱਖ ਹੜਤਾਲ ਨਾ ਕੀਤੀ ਜਾਵੇ, ਕਿਉਂਕਿ ਚੇਤਾਵਨੀ ਦਿੱਤੀ ਹੈ ਰਾਜੂਆਣਾ ਨੇ ਹੂੰ, ਹੂੰ, ਕਿ ਮੈਂ ਭੁੱਖ ਹੜਤਾਲ ਤੇ ਬਹਿ ਜਾਣਾ ਜਾਂ ਤੇ ਜਥੇਦਾਰ ਹੁਕਮ ਕਰਨ ਤੇ ਐਸਜੀਪੀਸੀ ਜਿਹੜੀ ਉਹ ਅਪੀਲ ਪਾ ਕੇ ਬੈਠੀ ਉਹ ਵਾਪਸ ਲਵੇ। ਇੱਕ ਹੈਗਾ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹਨੂੰ ਸਰਲ ਕਰਨ ਸੰਬੰਧੀ, ਬਾਕੀ ਪੰਜਾਬੀ ਭਾਸ਼ਾ ਨਾਲ ਵਿਤਕਰਾ ਖਤਮ ਕਰਨ ਮੁਤਲਕ ਤੇ ਪਾਕਿਸਤਾਨ 'ਚ ਸਿੱਖ ਵਿਰਾਸਤਾਂ ਦੀ ਸੰਭਾਲ ਕਰਨ ਦੀ ਸਰਕਾਰ ਪਾਸੋਂ ਮੰਗ ਦੇ ਨਾਲ ਪੰਜਾਬ ਦੇ ਪਾਣੀਆਂ ਦੇ ਹੱਕ ਵਿੱਚ ਖੜਨਾ ਐਲਾਨ ਕੀਤਾ ਗਿਆ। ਜੀ, ਜੀ। ਦੇਖੋ, ਇਹ ਤੇ ਅਕਾਲੀ ਦਲ ਦੀ ਜਿਹੜੀ ਹੈ ਨਾ ਉਹ ਪਾਰਟੀ ਲਾਈਨ ਵੀ ਬਣ ਜਾਂਦੀ ਹੈ ਨਾ, ਪਾਣੀ ਦੀ ਗੱਲ ਕਰਨੀ, ਗੁਰਧਾਮਾਂ ਦੀ ਗੱਲ ਕਰਨੀ, ਜਾਂ ਹੁਣ ਮੁੱਦਾ ਜਿਹੜਾ ਗਰਮ ਹੈ ਇਸ ਵੇਲੇ ਪੰਜਾਬੀ ਭਾਸ਼ਾ, ਤਾਂ ਉਹ ਵੀ ਵਿੱਚ ਆ ਗਿਆ। ਹੁਣ ਜਿਹੜੀ ਆਹ ਗੱਲ ਹੈ ਨਾ ਕਿ ਵੋਟਾਂ ਬਣਾਉਣ ਦੀ ਪ੍ਰਕਿਰਿਆ ਸਰਲ ਕੀਤੀ ਜਾਵੇ, ਮੇਰੇ ਖਿਆਲ ਦੇ ਨਾਲ ਵਕਤੀ ਤੌਰ ਤੇ ਇਹਦੇ ਤੇ ਤਵੱਜੋ ਦੇਣ ਦੀ ਜ਼ਰੂਰਤ ਆ ਕਿ ਸਮੱਸਿਆਵਾਂ ਕਾਫੀ ਆ ਰਹੀਆਂ ਨੇ, ਸਾਨੂੰ ਵੀ ਲੋਕ ਪੁੱਛਦੇ ਆ ਕਿ ਵੋਟ ਕਿੱਦਾਂ ਬਣਾਈ ਜਾਵੇ, ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਦੂਜਾ ਇਹ ਕਿ ਵਾਕਿਆ ਇਹ ਜਿਹੜੀ ਵੋਟ ਬਣਾਉਣ ਦੀ ਹੁਣ ਹੈਗੀ ਆ ਮਿਆਦ, ਸਮਾਂ, ਉਹਨੂੰ ਥੋੜਾ ਜਿਹਾ ਹੋਰ ਵਧਾਇਆ ਜਾਣਾ ਚਾਹੀਦਾ, ਕਿਉਂਕਿ ਐਤਕੀ ਝੋਨਾ ਪਛੜ ਗਿਆ, ਲੋਕ ਤੇ ਹੁਣ ਝੋਨੇ ਤੋਂ ਬਾਅਦ ਬਿਜਾਈ 'ਚ ਵੀ ਰੁੱਝੇ ਆ। ਤੇ ਦੂਜੀ ਗੱਲ ਇਹ ਆ ਕਿ ਅੱਜ ਦਾ ਹੁਣ ਇਹ ਮਸਲਾ ਕਹਿੰਦੇ ਨੇ ਕਿ ਪਾਣੀ ਨੂੰ ਲੈ ਕੇ ਜਾਂ ਪੰਜਾਬੀ ਨੂੰ ਲੈ ਕੇ, ਚਲੋ ਇਹ ਤੇ ਠੀਕ ਆ, ਹੱਕ 'ਚ ਖੜਨ ਦੀ ਜ਼ਰੂਰਤ ਵੀ ਆ, ਪਰ ਜਿਹੜਾ ਕੰਮ ਇਹਨਾਂ ਨੂੰ ਕਰਨ ਦੀ ਜ਼ਰੂਰਤ ਆ ਉਹ ਇਹੋ ਆ ਕਿ ਐਸਜੀਪੀਸੀ ਵੀ ਕੁਝ ਐਸੇ ਉਪਰਾਲੇ ਕਰੇ ਕਿ ਆਮ ਗਰੀਬ ਬੱਚੇ ਜਿਹੜੇ ਖਾਸ ਤੌਰ ਤੇ ਸਿੱਖ ਧਰਮ ਨਾਲ ਸੰਬੰਧਿਤ ਨੇ, ਉਹਨਾਂ ਨੂੰ ਸਿੱਖਿਆ ਦੇ ਹੋਰ ਮੌਕੇ ਐਸਜੀਪੀਸੀ ਪ੍ਰਦਾਨ ਕਰੇ ਤੇ ਬਿਹਤਰ। ਮੈਂ ਤਾਂ ਕਹਿੰਦਾ ਉਚੇਰੀ ਸਿੱਖਿਆ ਤੱਕ ਇਹਨਾਂ ਨੂੰ ਲਿਜਾਣੇ ਚਾਹੀਦੇ ਆ ਬੱਚੇ। ਹਾਲਾਂਕਿ ਪਿੱਛੇ ਜਿਹੇ ਇਹਨਾਂ ਨੇ ਕਿਹਾ ਸੀ ਅਸੀਂ ਯੂਪੀਐਸਸੀ ਵਾਸਤੇ ਤਿਆਰੀ ਕਰਵਾਵਾਂਗੇ, ਬਰੋਬਰ ਐਲਾਨ ਮਾਨ ਸਰਕਾਰ ਨੇ ਵੀ ਕੀਤਾ ਸੀ, ਇਹਨਾਂ ਨੇ ਵੀ ਕੀਤਾ ਸੀ, ਪਰ ਦੋਵਾਂ ਵੱਲੋਂ ਉਸ ਤੋਂ ਬਾਅਦ ਕੋਈ ਅੱਜ ਤੋਂ ਅਪਡੇਟ ਨਹੀਂ ਹੈਗੀ ਕਿ ਕੀ ਬਣਿਆ ਉਸ ਮਸਲੇ ਦਾ। ਤਾਂ ਜਿਹੜਾ ਹੁਣ ਹਾਲ ਦੀ ਘੜੀ ਨੁਕਤਾ ਵਿਚਾਰਨ ਵਾਲਾ ਉਹ ਉਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਵੋਟਾਂ ਦਾ ਸਰਲੀਕਰਨ ਆ ਇਹ ਕੀਤਾ ਜਾਣਾ ਚਾਹੀਦਾ, ਤਾਂ ਕਿ ਵੱਧ ਤੋਂ ਵੱਧ ਸਿੱਖ ਜਿਹੜੇ ਆ ਉਹ ਵੋਟ ਬਣਾ ਸਕਣ। ਤੇ ਨਾਲ ਇਹਨਾਂ ਨੇ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਚਾਹੇ ਕੁੜੱਤਣ ਨੂੰ ਦੂਰ ਕਰਨ ਲਈ ਵੀ ਦੋਹਾਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਸਿਰ ਜੋੜੋ।
ਇਸ ਤਰ੍ਹਾਂ ਮਤਲਬ ਕਿ ਇਹ ਕੁਝ ਮਤੇ ਇਹਨਾਂ ਨੇ ਪਾਏ ਨੇ ਤੇ ਇਹ ਸਾਰੇ ਮਤੇ ਜਿਹੜੇ ਆ ਉਹ ਅੱਜ ਤੁਹਾਨੂੰ ਪਤਾ ਹੀ ਹੈ ਜਨਰਲ ਹਾਊਸ ਦੀ ਇਹਨਾਂ ਦੀ ਮੀਟਿੰਗ ਸੀ, ਉਹਦੇ ਵਿੱਚ ਪ੍ਰਧਾਨ ਚੁਣਨ ਤੋਂ ਬਾਅਦ ਇਹ ਸਾਰੇ ਜਿਹੜੇ ਆ ਪਾਏ ਗਏ ਆ। ਕੁਝ ਮਤਲਬ ਕਿ ਅੰਤਰਿਮ ਕਮੇਟੀ ਦੇ ਵਿੱਚ ਵੀ ਲੈ ਗਏ ਨੇ, ਨਵੇਂ ਮੈਂਬਰ ਵੀ ਹੈ, ਕੁਝ 2 ਵਾਰੀ ਦੇ ਵੀ ਬਣ ਗਏ ਤੇ ਮਹਿਤਾ ਸਾਹਿਬ ਨੂੰ ਉਹਨਾਂ ਨੇ ਜਨਰਲ ਸਕੱਤਰ ਲਾ ਦਿੱਤਾ ਹੈ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ ਆਪਾਂ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਤੇ ਕਹਿੰਦੇ ਫਾਇਰਿੰਗ ਹੋਈ ਹੈ ਜੀ। ਦੇਖੋ ਗੋਲੀਆਂ 6-7 ਮਾਰੀਆਂ ਨੇ ਸ਼ੂਟਰਾਂ ਨੇ, ਇਹ ਵਧੀ ਸੀ ਇਹਦੀ ਤੇ ਬਚਾ ਲਿਆ ਇਹਨੇ, ਇਹਦੀ ਵਧੀ ਨਹੀਂ ਕਿਉਂਕਿ ਇਹ ਜਿਹੜਾ ਪ੍ਰਭਜੀਤ ਸਿੰਘ ਆ ਇਹ ਇੰਸਪੈਕਟਰ ਕਾਫੀ ਮਸ਼ਹੂਰ ਇੰਸਪੈਕਟਰ ਆ। ਇਹਨੂੰ ਵੈਸੇ ਪਹਿਲਾਂ ਵੀ ਥ੍ਰੈਟ ਸੀਗੀ ਤੇ ਉਹ ਤੋਂ ਬਾਅਦ ਯਾਨੀ ਕੋਈ ਇਨਪੁਟ ਹੋਏਗੀ ਮਹਿਕਮੇ ਨੂੰ ਪਹਿਲਾਂ ਹੀ ਇਹਨੂੰ ਬੁਲਟ ਪ੍ਰੂਫ ਜੈਕਟ ਵੀ ਦਿੱਤੀ ਗਈ ਸੀ ਜਿਹਦੇ ਕਰਕੇ ਬਚਾਅ ਹੋ ਗਿਆ। ਅੱਛਾ, ਨਹੀਂ ਤੇ ਉਹ ਨਦਿੰਦੇ ਜਿਸ ਤਰੀਕੇ ਨਾਲ ਉਹਨਾਂ ਨੇ ਗੋਲੀਆਂ ਮਾਰੀਆਂ ਨੇ ਆ ਕੇ, ਵੇਲਾ ਸੀ ਸਵੇਰ ਦਾ, ਸਵੇਰੇ ਇਹ ਜਦੋਂ ਸੈਰ ਤੇ ਨਿਕਲਿਆ ਤੇ ਉਸ ਦਰਮਿਆਨ ਹੀ ਸ਼ੂਟਰਾਂ ਨੇ ਰੇਕੀ ਕੀਤੀ ਹੋਣੀ ਹੈ ਨਾ ਪਹਿਲਾਂ। ਅੱਜ ਕੱਲ ਗੋਲੀਆਂ ਪਹਿਲਾਂ ਨਹੀਂ ਵੱਜਦੀਆਂ, ਅੱਜ ਕੱਲ ਪਹਿਲਾਂ ਕਈ ਵਾਰ ਜੀ ਤੁਹਾਡੀ ਰੇਕੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਪਤਾ ਹੀ ਨਹੀਂ ਲੱਗਦਾ ਸੰਬੰਧਿਤ ਵਿਅਕਤੀ ਤਾਂ ਐਨ ਮੌਕੇ ਤੇ ਆ ਕੇ ਫਿਰ ਉਹ ਸ਼ੂਟਰ ਜਿਹੜੇ ਆ ਸ਼ੂਟ ਕਰ ਜਾਂਦੇ ਆ। ਗੋਲੀਆਂ ਕਾਫੀ ਵੱਜੀਆਂ ਤੇ ਹੁਣ ਪੁਲਿਸ ਜਿਹੜੀ ਆ ਕਿਉਂਕਿ ਮਾਮਲਾ ਬੜਾ ਸੈਂਸਿਟਿਵ ਹੈ, ਇਹਦੇ ਚ ਕੋਈ ਜਾਣਕਾਰੀ ਦੇਣ ਤੋਂ ਤੇ ਨਹੀਂ ਉਹ ਮਤਲਬ ਕਿ ਕਤਰਾ ਰਹੀ ਆ, ਕੋਈ ਸਪਸ਼ਟਤਾ ਨਹੀਂ ਆ ਉਹਦੇ ਵਿੱਚ। ਹੁਣ ਕੀ ਹੈ ਕਿਉਂਕਿ ਦੇਖੋ ਜਿਹੜੇ CIA ਸਟਾਫ 'ਚ ਲੱਗੇ ਹੁੰਦੇ ਆ ਜਾਂ ਕਾਊਂਟਰ ਇੰਟੈਲੀਜੈਂਸ 'ਚ ਲੱਗੇ ਹੁੰਦੇ ਆ, ਇਹ ਜਿਹੜੇ ਅਫਸਰ ਹੁੰਦੇ ਆ ਇਹਨਾਂ ਦਾ ਵਾਸਤਾ ਜਾਂ ਤਾਂ ਨਸ਼ਾ ਤਸਕਰਾਂ ਦੇ ਨਾਲ ਹੁੰਦਾ, ਵਾਹ ਪੈਂਦਾ ਜਿਹੜਾ ਤੇ ਜਾਂ ਹੁੰਦਾ ਗੈਂਗਸਟਰਾਂ ਦੇ ਨਾਲ। ਹੁਣ ਇਹ ਫਾਇਰਿੰਗ ਕਿਸਨੇ ਕੀਤੀ ਹੈ ਕਿਉਂਕਿ ਬਹੁਤ ਵੱਡਾ ਮਾਮਲਾ ਬਣ ਜਾਂਦਾ ਨਾ ਕਿ ਐਡੇ ਤਗੜੇ ਇੰਸਪੈਕਟਰ ਨੂੰ ਜਾ ਕੇ ਟਾਰਗੇਟ ਬਣਾਇਆ ਜਾਵੇ। ਉਹਦੇ ਵਾਸਤੇ ਪਲੈਨਿੰਗ ਦੀ ਵੀ ਜ਼ਰੂਰਤ ਹੈ, ਉਹਦੇ ਵਾਸਤੇ ਹਥਿਆਰਾਂ ਦੀ ਵੀ ਜ਼ਰੂਰਤ ਹੈ ਤੇ ਉਹਦੇ ਵਾਸਤੇ ਕਿਤੇ ਨਾ ਕਿਤੇ ਗਰਸ ਦੀ ਵੀ ਜ਼ਰੂਰਤ ਹੈ ਨਾ, ਦਲੇਰੀ ਦੀ ਵੀ ਜ਼ਰੂਰਤ ਹੈ। ਪਤਾ ਨਾ ਕਿ ਪੁਲਿਸ ਨੇ ਮਗਰ ਲੱਗਣਾ ਤੇ ਪੁਲਿਸ ਨੇ ਕੋਨਾ ਛਾਣ ਦੇਣਾ। ਜੀ ਜੀ ਤੇ ਇਹ ਵੀ ਹੈ ਤੁਹਾਨੂੰ ਪਤਾ ਹੀ ਹੈ ਜਦੋਂ ਪੁਲਿਸ ਵਾਲਿਆਂ ਨੂੰ ਗੋਲੀਆਂ ਮਾਰੀ ਜਾਂਦੀਆਂ, ਜਗਰਾਉਂ ਮਾਰੇ ਸੀਗੇ ਤੁਹਾਨੂੰ ਪਤਾ ਨਾ, ਤੇ ਜਾ ਕੇ ਕਲਕੱਤੇ ਕੁਝ ਘੰਟਿਆਂ ਬਾਅਦ ਦੀ ਰੇਡ ਤੇ ਸੀ, ਮਾਰਤੇ ਸੀਗੇ ਜੈਪਾਲ ਨੂੰ। ਹਾਂਜੀ ਹਾਂਜੀ ਮਾਰਤੇ ਸੀ ਇਹਨਾਂ ਨੇ ਸ਼ਰੇਆਮ ਹੀ, ਸਾਰਿਆਂ ਨੂੰ ਪਤਾ ਕਿ ਕਿਵੇਂ ਫਲੈਟ ਦੇ ਵਿੱਚ ਜਾ ਕੇ ਇਹਨਾਂ ਨੇ ਮਾਰੇ। ਤੇ ਦੇਖੋ ਕਿੰਨੀਆਂ ਗੋਲੀਆਂ ਵੱਜੀਆਂ ਸੀਗੀਆਂ ਤੇ ਕਹਿਣ ਦਾ ਮਤਲਬ ਇਹ ਹੋਇਆ ਕਿ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਤਾ ਹੁੰਦਾ ਕਿ ਹਾਂ ਸਾਨੂੰ ਪੁਲਿਸ ਨੇ ਛੱਡਣਾ ਨਹੀਂ। ਤਾਂ ਇੰਨੀ ਜ਼ਿਆਦਾ ਮਤਲਬ ਕਿ ਜਿਹੜੀ ਦਲੇਰੀ ਆ, ਦਲੇਰੀ ਕਹਾਂਗੇ ਆਪਾਂ, ਨਿਡਰਤਾ ਕਹਿ ਲਈਏ ਤਾਂ ਇਹ ਜਿਹੜੀ ਨਿਰਭੀਕਤਾ ਹੈ ਉਹ ਕਿਉਂ ਆਉਂਦੀ ਹੈ? ਕੀ ਕੋਈ ਕਿਸੇ ਨਾਲ ਕੋਈ ਧੱਕਾ ਹੁੰਦਾ ਜਾਂ ਫਿਰ ਕੋਈ ਕਿਸੇ ਦੇ ਕੰਮ ਤੇ ਇੰਨੀ ਜ਼ਿਆਦਾ ਅਫਸਰ ਸੱਟ ਮਾਰਦਾ ਹੈ, ਉਹ ਜਿਵੇਂ ਸੱਟ ਖਾਧਾ ਸੱਪ ਵਿਸ ਘੋਲਦਾ, ਇਸ ਤਰ੍ਹਾਂ ਕੋਈ ਵਿਸ ਘੋਲ ਗਿਆ। ਹਾਲਾਂਕਿ ਸੋਚਣ ਵਾਲੀ ਹੈ ਨਾ, ਹਾਲਾਂਕਿ ਮੈਂ ਤੁਹਾਨੂੰ ਦੱਸੀ ਜਾਂਦਾ ਕਿ ਪੁਲਿਸ ਕੋਈ ਵੀ ਜਾਣਕਾਰੀ ਦੇਣ ਤੋਂ ਕਤਰਾ ਰਹੀ ਆ, ਪਰ ਜੇ ਬੁਲਟ ਪ੍ਰੂਫ ਜੈਕਟ ਦਿੱਤੀ ਗਈ ਹੈ ਇਹ ਤਾਂ ਮਤਲਬ ਇਹੋ ਹੀ ਨਿਕਲਦਾ ਹੈ ਨਾ ਕਿ ਕਿਤੇ ਨਾ ਕਿਤੇ ਇਨਪੁਟ ਸੀ। ਨਹੀਂ ਤੇ ਬਹੁਤ ਸਾਰੇ ਥਾਣੇਦਾਰ, ਇੰਸਪੈਕਟਰ, DSP ਤੁਹਾਨੂੰ ਮਿਲ ਜਾਣਗੇ ਸਵੇਰੇ ਤੁਰੇ ਫਿਰਦੇ। ਸਾਡੇ ਨਾਲ ਇੱਕ ਪੁਲਿਸ ਅਧਿਕਾਰੀ ਜਮਲ ਆਉਂਦਾ, ਉਹਦੇ ਨਾਲ ਤਾਂ ਗਨਮੈਨ ਵੀ ਨਹੀਂ, ਵੱਡਾ ਅਧਿਕਾਰੀ। ਗੱਲ ਇਹ ਹੈ ਕਿ ਉਹ ਸਾਡੀ ਜੇਲ੍ਹ ਵਿੱਚ ਵੀ ਬਹੁਤਾ ਨੂੰ ਨਹੀਂ ਪਤਾ ਹੋਏਗਾ ਕਿ ਪੁਲਿਸ ਅਧਿਕਾਰੀ। ਹੁਣ ਮੈਂ ਬਹੁਤਾ ਤਾਂ ਨਹੀਂ ਰਿਵੀਲ ਕਰ ਸਕਦਾ। ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਪਰ ਜੇ ਕਿਸੇ ਬੰਦੇ ਨੂੰ ਇੰਨਾ ਜ਼ਿਆਦਾ ਖਤਰਾ ਤੇ ਕਦੀ ਬੁਲਟ ਪ੍ਰੂਫ ਜੈਕਟ ਦਿੱਤੀ ਜਾਂਦੀ ਹੈ ਨਾ, ਫਿਰ ਉਹ ਖਤਰਾ ਕਿਉਂ? ਇਹ ਇੱਕ ਵੱਡੀ ਗੱਲ ਹੈ, ਇੱਕ ਵੱਡੀ ਗੱਲ ਹੈ ਇਹ। ਸੋ ਦੇਖਦੇ ਹਾਂ ਹੁਣ ਇਹਦੇ ਚ ਕੀ ਨਿਕਲਦਾ, ਪਰ ਬਹੁਤ ਭਿਆਨਕ ਹਮਲਾ ਸੀ, ਬੜਾ ਤਗੜਾ ਹਮਲਾ ਸੀਗਾ। 6-7 ਫਾਇਰ ਮਾਰੇ ਆ, ਬਸ ਉਹ ਬੁਲਟ ਪ੍ਰੂਫ ਜੈਕਟ ਹੀ ਬਚਾ ਦਿੱਤਾ। ਜੀ ਤੇ ਅਮਰੀਕਾ ਦੇ ਲੋਕਾਂ ਨੂੰ ਠੱਗਣ ਵਾਲਾ ਕੋਈ ਠੱਗ ਅੜਿੱਕਿਆ ਜੀ? ਹਾਂਜੀ, ਇੱਥੇ ਬਥੇਰੇ ਠੱਗ ਨੇ। ਇਹ ਇੱਕ ਠੱਗੀ ਦਾ ਧੰਦਾ, ਗੋਰਖ ਧੰਦਾ ਕਹਿ ਦਿੱਤਾ ਜਾਂਦਾ, ਵੈਸੇ ਤੇ ਸ਼ਬਦ ਇਸਤੇਮਾਲ ਕੀਤਾ ਜਾਂਦਾ, ਪਰ ਇਹ ਇੱਕ ਧੰਦਾ ਤੁਹਾਡੇ ਇੱਧਰ ਕੀ ਆ ਕਿ ਇਹ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਨਾ, ਇਹਨਾਂ ਨੇ ਸਸਤੀ ਸਰਵਿਸ ਹਾਇਰ ਕੀਤੀ ਹੁੰਦੀ ਆ। ਇੱਥੇ ਆ ਜਿਹੜੇ ਸਾਡੇ ਕਾਲਿੰਗ ਸਿਸਟਮ ਵਾਲੇ ਹੁੰਦੇ ਆ, ਕਾਲ ਸੈਂਟਰ ਹੁੰਦੇ ਆ, ਇਹਨਾਂ ਦੇ ਥਰੂ, ਕਿਉਂਕਿ ਇੱਥੇ ਜਿਹੜੇ ਰੇਟ ਆ ਲੇਬਰ ਦੇ ਜਾਂ ਕੰਮ ਕਰਨ ਵਾਲਿਆਂ ਦੇ, ਉਹ ਬੜੇ ਚੀਪ ਹੋ ਜਾਂਦੇ ਨੇ। ਸੋ ਗੱਲ ਇਹ ਆ ਕਿ
ਉਹ ਫਿਰ ਕਾਲ ਜਿਵੇਂ ਮੰਨ ਲਓ ਕਿ ਕਿਸੇ ਨੇ ਸ਼ਿਕਾਇਤ ਕਰਨੀ ਆ, ਉਹ ਇੱਥੇ ਆਊਗੀ, ਇੱਥੋਂ ਵਾਲਿਆਂ ਨੇ ਨਾ ਫਿਰ ਉੱਥੇ ਫਾਰਵਰਡ ਕਰਨੀ ਆ, ਹੂੰ, ਹੂੰ, ਤੇ ਉਹ ਕਿਸੇ ਨੇ ਕੋਈ ਮੰਨ ਲਓ ਤੁਹਾਡਾ ਕੋਈ ਟੈਲੀਵਿਜ਼ਨ ਖਰਾਬ ਹੈ ਤੇ ਆਪੇ ਉਹ ਆ ਜਾਣਗੇ। ਹੂੰ, ਪਰ ਜੇ ਇੱਥੇ ਉਹ ਸਾਰਾ ਸੈਟਅਪ ਕਰਨਾ ਹੋਵੇ ਤਾਂ ਇੱਥੇ ਮਹਿੰਗਾ ਪਊਗਾ। ਇਸ ਤਰ੍ਹਾਂ ਮਤਲਬ ਕਿ ਇਸ ਚੱਲਦਾ ਹੈ। ਹੁਣ ਇੰਡੀਆ ਨੂੰ ਇਸ ਮਾਮਲੇ 'ਚ ਟੱਕਰ ਦੇ ਰਿਹਾ ਫਿਲੀਪੀਨ। ਹੂੰ, ਹੂੰ, ਅੱਛਾ, ਇਸ ਤੋਂ ਬਾਅਦ ਕੀ ਹੁੰਦਾ ਕਿ ਇਹ ਗੇਮਾਂ ਚੱਲ ਪੈਂਦੀਆਂ। ਉਹ ਜਿਹੜਾ ਡਾਟਾ ਹੈ, ਬਹੁਤ ਸਾਰੇ ਅਮਰੀਕਨਸ ਦਾ ਡਾਟਾ ਜਿਹੜਾ ਉਹ ਗਾਂ ਦੀ ਗਾਂ, ਇਸ ਤਰ੍ਹਾਂ ਡਾਟਾ ਤੇ ਕਿਸੇ ਦਾ ਵੀ ਅੱਜ ਕੱਲ੍ਹ ਸੁਰੱਖਿਅਤ ਨਹੀਂ ਹੈਗਾ। ਹੂੰ, ਹੂੰ, ਇੰਡੀਆ ਦੇ 80 ਕਰੋੜ ਨਾਗਰਿਕਾਂ ਦਾ ਡਾਟਾ ਪਿਛਲੇ ਦਿਨੀ ਡਾਰਕ ਵੈਬ ਤੇ ਵਿਕਦਾ ਪਿਆ ਸੀ। 80 ਅੱਛਾ, ਕਰੋੜ ਲੋਕਾਂ ਦਾ। ਤੇ ਸਾਰਾ ਉਹ ਪਤਾ ਕਿਹੜਾ ਹੈ? ਉਹ ਹੂੰ, ਕੋਵਿਡ ਦੇ ਦੌਰਾਨ ਵਾਲਾ। ਜਦੋਂ ਅਸੀਂ ਪਿੱਟਦੇ ਹੁੰਦੇ ਸੀਗੇ ਤਾਂ ਕੋਵਿਡ ਦਾ ਸਾਰਾ ਡਾਟਾ ਜਿਹੜਾ ਕੋਵਿਡ ਦੇ ਦੌਰਾਨ ਇਕੱਠਾ ਕੀਤਾ ਗਿਆ, ਉਹ ਸਾਰੇ ਦਾ ਸਾਰਾ ਚੱਕ ਲਿਆ ਉਹਨਾਂ ਨੇ। ਡਾਰਕ ਹੂੰ, ਵੈਬ ਤੇ ਵਿਕਣਾ ਲਾਇਆ ਉਹਨਾਂ ਨੇ। $30,000 ਚ ਖਰੀਦ ਜੀ, ਜੀ, ਸਕਦਾ ਕੋਈ ਵੀ ਜਾ ਕੇ। ਆਧਾਰ ਕਾਰਡ, ਫੋਨ ਨੰਬਰ, ਐਡਰੈਸ, ਜਿਨ੍ਹਾਂ ਜਿਨ੍ਹਾਂ ਨੇ ਵੀ ਟੀਕੇ ਲਵਾਏ ਆ, ਹੂੰ, ਸਾਰਿਆਂ ਦਾ ਕਾਂਡ ਕਰਤਾ ਉਹਨਾਂ ਨੇ। ਮਤਲਬ ਕਿ ਡਾਟਾ ਸੁਰੱਖਿਅਤ ਹੈ ਨਹੀਂ ਗਾ, ਡਾਟਾ ਗਾਂ ਦੀ ਗਾਂ ਤੁਰਿਆ ਫਿਰਦਾ ਆ। ਇਹ ਕੀ ਹੈ? ਫਾਇਦਾ ਚੁੱਕ ਜਾਂਦੇ ਇਸ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਆ। ਇਹ ਕੀ ਕਰਦਾ ਸੀ? ਇਹਨੂੰ ਫੜਿਆ ਜਾ ਕੇ ਬੰਦਾਯੂ ਤੇ, ਜਿੱਥੇ ਆਪਣੀ ਮਸ਼ੂਕਾ ਦੇ ਨਾਲ ਰਹਿਣ ਡਿਆ ਸੀ ਜਾ ਕੇ। ਹੈਗਾ ਇਹ ਮੁਹਾਲੀ ਸੀਗਾ। ਹੂੰ, ਹੂੰ, ਮੁਹਾਲੀ ਇਹਨੂੰ ਕੰਮ ਕਰ ਆਪਣਾ ਜਿਹੜਾ ਹੈ ਨਾ ਉਹ ਮਤਲਬ ਕਿ ਪੂਰਾ ਇਸ ਤਰ੍ਹਾਂ ਜਚਾਇਆ। ਇਹ ਕਰਦਾ ਕੀ ਸੀਗਾ? ਮਤਲਬ ਕਿ ਜਿਵੇਂ US ਦੇ ਜਿਹੜੇ ਕੁਝ ਲੋਕ ਸੀਗੇ, ਆ ਜਿਹੜਾ ਉੱਧਰ ਚੱਲਦਾ ਪੇਪਲ ਐਪ ਹੀ ਕਹਿ ਦਿੰਦੇ ਆ ਨਾ, ਪੇਪਲ ਤੇ ਉਹ ਅਕਾਊਂਟ ਬਲੌਕ ਹੋਣ ਸੰਬੰਧੀ ਕਹਿਤਾ ਕਿਸੇ ਨੂੰ। ਉਸ ਤੋਂ ਬਾਅਦ ਕਸਟਮਰ ਕੇਅਰ ਨੰਬਰ ਦੀ ਜਗ੍ਹਾ ਆਪਦਾ ਮੋਬਾਈਲ ਨੰਬਰ ਭੇਜਤਾ। ਫਿਰ ਜਿਵੇਂ ਕੋਈ ਸੰਪਰਕ ਕਰਦਾ ਇਹ ਅੱਡ ਚਾਰजेस ਦੇ ਕੇ ਜਾਂ ਕੁਝ ਹੋਰ ਗੱਲਾਂ ਚਲਾ ਕੇ, ਇਸ ਤਰ੍ਹਾਂ ਕਿਉਂਕਿ ਕਈ ਬਜ਼ੁਰਗ ਹੁੰਦੇ ਆ, ਕਈ ਇਸ ਤਰ੍ਹਾਂ ਕਲਾਪੇ ਦੇ ਸ਼ਿਕਾਰ ਹੁੰਦੇ ਆ। ਯਾਨੀ ਇਸ ਤਰ੍ਹਾਂ ਦੀ ਕਾਫੀ ਠੱਗੀਆਂ ਮਾਰੀਆਂ ਸੀ। ਜੀ, ਜੀ, ਤਾਂ ਇਹਦੇ ਤੇ ਕਹਿ ਲਓ ਕਿ ਕਿਤੇ ਨਾ ਕਿਤੇ ਨਿਗਰਾਨੀ ਸੀ। ਹੋ ਸਕਦਾ ਅਮਰੀਕਨ ਏਜੰਸੀਆਂ ਨੇ ਕਿਹਾ ਹੋਵੇ। ਫਿਰ ਇਹਦਾ ਨੰਬਰ ਜਿਹੜਾ ਸਰਵੀਲੈਂਸ ਤੇ ਲਾਇਆ ਗਿਆ ਸੀ, ਉਸ ਤੋਂ ਬਾਅਦ ਪਤਾ ਲੱਗਿਆ ਹੂੰ, ਹੂੰ, ਕਿ ਇਹ ਬੰਦਾ ਇੱਧਰ ਬਦਲੀ ਵਾਲੀ ਸਾਈਡ ਤੇ ਆ। ਤਾਂ ਫਿਰ ਜਾ ਕੇ ਖੀਰ ਇਹਨੂੰ ਬੰਦਾਯੂ ਚ ਲੱਭਿਆ। ਸਾਰਾ ਕਾਂਡ ਇਹਨੇ ਮੋਹਾਲੀ ਚ ਰਹਿ ਕੇ ਕੀਤਾ। ਇਹਦਾ ਨਾਮ ਹੈ ਅਨੁਰਾਗ ਜੌਹਰੀ। ਇਸ ਜੀ, ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਇਸ ਤਰ੍ਹਾਂ ਦੇ ਅੱਗੇ ਵੀ ਰੈਕਟ ਜਿਹੜੇ ਆ, ਬੰਬੇ ਵੀ, ਪੂਨੇ ਵੀ, ਲੁਧਿਆਣੇ ਵੀ, ਬਹੁਤ ਸਾਰੇ ਇਸ ਤਰ੍ਹਾਂ ਦੇ ਰੈਕਟ ਜਿਹੜੇ ਬੇਨਕਾਬ ਹੋਇਆ, ਜਿਹੜੇ ਇੱਥੇ ਬੈਠੇ ਅਮਰੀਕਾ ਦੇ ਨਾਗਰਿਕਾਂ ਨਾਲ ਜਾਂ ਹੋਰ ਮੁਲਕਾਂ ਦੇ ਨਾਗਰਿਕਾਂ ਨਾਲ ਬਹੁਤ ਵੱਡੀਆਂ ਠੱਗੀਆਂ ਮਾਰ ਚੁੱਕੇ ਸਨ। ਹੂੰ, ਹੂੰ, ਜੀ। ਤੇ ਪੰਜਾਬ ਦੇ ਵਿੱਚ ਕਹਿੰਦੇ ਮਿੰਟੂ ਜੀ ਆਨਲਾਈਨ ਨਸ਼ਾ ਤਸਕਰੀ ਹੋ ਰਹੀ ਹੈ। ਮਾਮਲਾ ਅਫੀਮ ਦੇ ਨਾਲ ਜੁੜਿਆ ਸ਼ਾਇਦ? ਨਹੀਂ ਦੇਖੋ, ਫੀਮ ਹੀ ਕਿਉਂ, ਇੱਥੇ ਚਿੱਟਾ ਵੀ ਆਨਲਾਈਨ ਹੀ ਮਿਲਦਾ। ਅੱਛਾ, ਜਦੋਂ ਹਾਂਜੀ, ਜਦੋਂ ਕਿਸੇ ਨੂੰ ਵੀ ਲੋੜ ਹੁੰਦੀ ਹੈ, ਅਗਲਾ ਉਹ ਸੰਬੰਧਿਤ ਪੈਡਲਰ ਤੇ ਗੂਗਲ ਪੇ ਤੇ ਪੈਸੇ ਮਾਰਦਾ, ਉਹ ਕੁੜੀ ਉਹਦੇ ਦਸੀ ਥਾਂ ਤੇ ਪਹੁੰਚਾ ਜਾਂਦਾ ਜਾਂ ਰੱਖ ਜਾਂਦਾ। ਇਹ ਵੀ ਤਾਂ ਆਨਲਾਈਨ ਹੀ ਹੈ। ਕੱਲੀ ਫੀਮ ਦਾ ਪਿੱਛੇ ਤੋਂ ਹਥਿਆਰ ਆਨਲਾਈਨ ਮਿਲਦੇ ਨੇ। ਜੀ, ਇੰਸਟਾ ਤੇ ਅਕਾਊਂਟ ਬਣੇ, ਜਿਸਨੇ ਜੋ ਵੀ ਲੈਣਾ ਹਥਿਆਰ ਲੈ ਸਕਦਾ ਜਾ ਕੇ। ਹੂੰ, ਇੱਥੋਂ ਤੱਕ ਕਿ ਮਤਲਬ ਇਹ ਤੇ ਕੁਝ ਵੀ ਨਹੀਂ ਹੈ ਫੀਮ ਵਾਲਾ। ਤੇ ਹੁਣ ਦੇਖੋ ਠੀਕ ਹੈ, ਇਹ ਸਾਰਾ ਕੁਝ ਚਲੋ ਅੱਜ ਅਖਬਾਰ 'ਚ ਲੱਗਾ ਤੇ ਸਾਡੇ ਸਾਹਮਣੇ ਆਇਆ। ਇਹ ਪਿਛਲੇ ਸਾਡਾ ਇੱਕ ਜਾਣੂ ਸੀ, ਉਹ 1.5 ਸਾਲ ਪਹਿਲਾਂ ਇਸ ਮਾਮਲੇ 'ਚ ਫਸਿਆ। ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਵੇਖ ਕੇ ਸੰਪਰਕ ਕੀਤਾ, ਉਹਨਾਂ ਨੇ ਬੁਲਾ ਲਿਆ। ਪੇਸ਼ੇ ਤੋਂ ਇੰਜੀਨੀਅਰ, ਹੂੰ, ਮਾਂ ਬਾਪ ਪੜ੍ਹੇ, ਸਾਰੇ ਫੈਮਿਲੀ ਹੀ ਨੌਕਰੀ ਪੇਸ਼ਾ। ਮੰਗਵਾਉਂਦਾ ਸੀ ਕਿ ਉੱਥੋਂ ਡਿਲੀਵਰ ਕਰਦਾ ਸੀ ਮਿੰਟੂ ਜੀ? ਖਾਣ ਪੀਣ ਦਾ ਸ਼ੌਂਕੀ ਸੀ, ਆਪ ਹੀ ਅੱਛਾ, ਚਲੇ ਗਏ। ਠੀਕ ਹੈ, ਠੀਕ ਹੈ। ਉਹਨਾਂ ਨੇ ਆਨਲਾਈਨ ਵੇਖ ਕੇ ਤੇ ਉਹਨਾਂ ਨੇ ਟੌਪੀ ਕਰਤੀ, ਹੂੰ, ਰਾਹ 'ਚ ਜੁੱਟ ਲਿਆ ਅਗਲੇ ਨੇ। ਹੂੰ, ਤੇ ਮੁੜ ਕੇ ਵੇਖੇ ਤਾਂ ਹੁਣ ਇੰਜੀਨੀਅਰ ਬੰਦਾ ਜੇਲ੍ਹ ਕੱਟਣੀ ਕਿਹੜਾ ਸੌਖੀ ਹੁੰਦੀ ਹੈ। ਹਾਂਜੀ, ਹਾਂਜੀ, ਕਿਹਾ ਕਿ ਬਈ ਤੇਰਾ ਬਹੁਤ ਦਿਮਾਗ ਖਰਾਬ ਹੈ। ਦੇਖੋ ਇਹ ਚੀਜ਼ ਜਿਹੜੀ ਹੈ ਚੱਲਦੀ ਆ। ਇਹ ਕਈ ਫਸ ਜਾਂਦੇ ਨੇ, ਕਈਆਂ ਦੇ ਪੈਸੇ ਮਾਰ ਲੈਂਦੇ ਨੇ। ਜਿਵੇਂ ਮੰਨ ਲਓ ਹੁਣ ਕਿਸੇ ਨੂੰ ਕਹਿ ਦਿੱਤਾ, ਕਿਸੇ ਨੇ ਕਿਹਾ ਜੀ ਹਾਂਜੀ ਫੀਮ ਤਾਂ ਵੇਖ ਕੇ ਤੇ ਕਈ ਤੇ ਲਾਲਾ ਸੁੱਟ ਜਾਂਦੇ ਆ। ਹੂੰ, ਉਸ ਫਰਕ ਕਰਦੇ ਆ ਕਿ ਹਾਂਜੀ ਇੰਨੇ ਨੂੰ ਕਿਲੋ, ਹਾਂ ਅੱਧੇ ਪੈਸੇ ਪਾ ਦਿਓ, ਪੈਸੇ ਪਾ ਕੇ ਮੋਬਾਈਲ ਬੰਦ ਕਰ ਲੈਂਦੇ, ਪੇਜ ਬੰਦ ਕਰ ਲੈਂਦੇ। ਕੀ ਕਰ ਲਓਗੇ? ਜੀ, ਹੁਣ ਨਾ ਤਾਂ ਪੁਲਿਸ ਨੂੰ ਤੁਸੀਂ ਦੱਸਣ ਜੋਗੇ ਕਿ ਹਾਂ ਵੀ ਕਾਹਦੇ ਲਈ ਪਵਾਇਆ ਸੀ। ਇਹ ਆਨਲਾਈਨ ਤੇ ਇੱਥੇ 3-4 ਕੇਸ ਤੇ ਇਦਾਂ ਦੇ ਹੋ ਗਏ ਕਿ ਕੋਰੀਅਰ ਰਾਹੀਂ ਬਾਹਰ ਭੇਜਦੇ ਫੜੇ ਗਏ ਬੰਦੇ। ਇਹ ਸਾਰਾ ਕੁਝ ਚੱਲਣ ਡਿਆ। ਚਿੱਟਾ ਤੁਸੀਂ ਇਹ ਛੱਡੋ, ਹੋਮ ਡਿਲੀਵਰੀ ਵਾਲੀ ਮੈਂ ਤੁਹਾਨੂੰ ਗੱਲ ਦੱਸੀ ਆ। ਫਿਰੋਜ਼ਪੁਰ ਜੇਲ੍ਹ ਦੇ ਵਿੱਚ ਕੀ ਹੋਇਆ? 3 ਬੰਦੇ ਸੀਗੇ ਹਾਂਜੀ, ਫਿਰੋਜ਼ਪੁਰ ਦੇ, ਜੀ, ਜੇਲ੍ਹ 'ਚ ਬੈਠਿਆਂ ਨੇ
ਇੰਨਾ ਨਸ਼ਾ ਵੇਚਿਆ ਕਿ ਬਾਹਰਲੇ ਇੱਕ ਨੰਬਰ ਤੇ 1,94,87,000 ਦੀਆਂ ਟ੍ਰਾਂਜੈਕਸ਼ਨਾਂ ਹੋਈਆਂ ਕੁਝ ਮਹੀਨਿਆਂ ਦੇ ਅੰਦਰ। ਜੇਲ੍ਹ 'ਚ ਬੈਠਿਆਂ ਨੇ 2 ਕਰੋੜ ਰੁਪਇਆ ਕਮਾਇਆ ਨਸ਼ੇ ਤੋਂ। ਤੇ ਆਨਲਾਈਨ ਕੱਲੀ ਫੀਮ ਛੱਡੋ, ਹਥਿਆਰ ਛੱਡੋ, ਚਿੱਟਾ ਵੀ ਆਨਲਾਈਨ ਮਿਲੀ ਜਾਂਦਾ ਇੱਥੇ। ਆ ਕੋਵਿਡ ਦੇ ਦੌਰਾਨ ਕੀ ਹੋਇਆ ਸੀ? ਕੋਵਿਡ ਦੇ ਦੌਰਾਨ ਵੀ ਸਾਰਾ ਕੁਝ ਇਹ ਸੀਗਾ। ਲੋਕ ਜਿਹੜੇ ਅੰਦਰਾਂ 'ਚ ਤੜੇ ਹੋਏ ਸੀ, ਜਿਹੜੇ ਅਮਲੀ ਸੀਗੇ ਜਾਂ ਜਿਹੜੇ ਇਸ ਤਰ੍ਹਾਂ ਦੇ ਹੈਗੇ ਸੀ ਚਿੱਟੇ ਵਾਲੇ ਨਸ਼ੇਬਾਜ਼, ਉਹ ਇਸ ਤਰ੍ਹਾਂ ਹੀ ਮੰਗਾ ਲੈਂਦੇ ਸੀ। ਉਹਨਾਂ ਦੇ ਤਾਂ ਘਰਾਂ ਤੱਕ ਆਉਂਦਾ ਰਿਹਾ। ਉਹ ਕਿਹੜੇ ਛਡਵਾ ਕੇ ਜਾਂਦੇ ਸੀਗੇ, ਉਹ ਵੀ ਵੇਖਣ ਵਾਲੀ ਗੱਲ ਆ। ਜੀ ਜੀ ਜੀ। ਤੇ ਮਿੰਟੂ ਜੀ, ਆਪਾਂ ਗੱਲ ਕਰੀਏ ਗੱਜਨ ਮਾਜਰਾ ਦੀ, ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਜੀ ਇਹਨਾਂ ਨੂੰ। ਗੱਜਨ ਮਾਜਰਾ ਦਾ ਦੇਖੋ ਗੱਲ ਇਹ ਹੈ ਕਿ ਗੱਜਨ ਮਾਜਰਾ ਦਾ ਕੋਈ ਸੱਜਣ ਨਹੀਂ ਨਿਕਲਿਆ। ਸਾਰੀ ਇੱਕ ਉਹ ਗਿਆ ਗਿਆਸਪੁਰਾ ਸਾਹਿਬ ਗਏ ਪੀਜੀਆਈ ਦੇ ਵਿੱਚ। ਉਹ ਕਹਿੰਦੇ ਜੀ, ਜਿਵੇਂ ਰਣਜੀਤ ਮਣੀ ਨੇ ਆਖਿਆ ਸੀ ਨਾ, ਤੇਰੀ ਕੋਠੀ ਵਾਲੇ ਗੇਟ 'ਚ ਮੈਨੂੰ ਧੱਕੇ ਦੇ ਕੇ ਮੋੜਤਾ ਸੀ। ਗੱਲ ਇਹ ਆ ਕਿ ਉਹ ਤੇ ਆ ਕੇ ਬਾਹਰ ਕਹਿੰਦੇ ਕਿ ਮੈਨੂੰ ਤੇ ਅੰਦਰ ਹੀ ਨਹੀਂ ਵੜਨ ਦਿੱਤਾ। ਬੂਹੇ 'ਚ ਕਹਿੰਦੇ ਕਿ ਇੱਥੋਂ ਵੇਖ ਲਾ ਗੱਜਨ ਮਾਜਰਾ ਉਹੀ ਹੈ ਤੇ ਜਾ। ਤੇ ਫਿਰ ਆ ਕੇ ਗੱਲਾਂ ਹੋਰ ਹੀ, ਉਹਨਾਂ ਨੇ ਕੋਈ ਹੋਰ ਹੀ ਚੈਨਲ ਫੜ ਲਿਆ। ਕਹਿੰਦੇ ਲੈ, ਮੋਦੀ ਤੇ 50,000 ਕਰੋੜ ਰੁਪਈਆ ਆਪਣੇ ਮਿੱਤਰਾਂ ਦਾ ਮਾਫ ਕਰ ਸਕਦਾ, ਇਹ ਤੇ ਵਿਚਾਰਾ 30-40,000 ਕਰੋੜ 'ਚ ਹੀ ਫਸਿਆ। ਲਓ ਇਹਦਾ ਕੀ ਆ, ਅਸੀਂ ਇਕੱਠੇ ਕਰਕੇ ਦੇ ਦਿੰਦੇ। ਇਹ ਉਹੀ ਲੋਕ ਆ ਜਿਹੜੇ ਕੱਲ ਤੱਕ ਮੋਬਾਈਲ ਰਿਪੇਅਰ ਕਰਦੇ ਫਿਰਦੇ ਸੀ, ਜਿਨ੍ਹਾਂ ਦੇ ਜਵਾਕ ਵੀ ਸੰਸਥਾਵਾਂ 'ਚ ਮੁਫਤ ਪੜਿਆ ਕਰਦੇ ਸੀਗੇ। ਅੱਜ 35-40 ਕਰੋੜ ਨਾ ਤੇ ਇਹਨਾਂ ਦੀ ਨਜ਼ਰ ਦੇ ਵਿੱਚ ਫਰਾਡ ਆ ਤੇ ਨਾ ਇੱਕ ਵੱਡੀ ਰਕਮ ਹੈ ਨਾ ਕਮਾਲ ਦਾ ਬਦਲਾ। ਪਰ ਗੱਲ ਇਹ ਹੈ ਕਿ ਗੱਜਨ ਮਾਜਰਾ ਦੇ ਪਿੱਛੇ ਤੁਸੀਂ ਦੇਖਿਆ ਹੋਣਾ, ਜਿਹੜੀ ਸੋਸ਼ਲ ਮੀਡੀਆ ਤੇ ਇਹਨਾਂ ਦੀ ਟ੍ਰੋਲ ਆਰਮੀ ਰਹਿੰਦੀ ਆ ਜਾਂ ਇਹਨਾਂ ਜਿਹੜਾ ਉਹ ਚੱਲਦਾ ਉੱਥੇ ਇੱਕ ਤਰ੍ਹਾਂ ਨਾਲ, ਹੁਣ ਤੇ ਇੱਥੇ ਗਰੋਹ ਹੀ ਬਣੇ ਪਏ ਸਿਆਸੀ ਪਾਰਟੀਆਂ ਦੇ। ਟ੍ਰੋਲਿੰਗ ਵਾਲਾ ਕੰਮ ਹੀ ਇਹਨਾਂ ਨੇ ਅੰਨਾ ਅੰਦੋਲਨ ਦੇ ਦੌਰਾਨ ਸ਼ੁਰੂ ਕੀਤਾ ਸੀਗਾ। ਸਭ ਤੋਂ ਪਹਿਲਾਂ ਇੰਡੀਆ 'ਚ ਇਹ ਵੀ ਬਦਲਾਅ ਜਿਹੜਾ ਆਇਆ ਇਹਨਾਂ ਦੇ ਥਰੂ ਹੀ ਆਇਆ। ਤੇ ਗੱਲ ਇਹ ਹੈ ਕਿ ਉਹ ਸਾਰੇ ਹੁਣ ਚੁੱਪ ਕਰਕੇ ਬੈਠੇ, ਕਿਉਂਕਿ ਬੋਲਣ ਕੀ। ਗੱਜਨ ਮਾਜਰਾ ਬਿਮਾਰ ਹੋ ਗਿਆ ਤੇ ਉਹ ਪੀਜੀਆਈ ਉਹਨਾਂ ਨੇ ਦਾਖਲ ਵੀ ਕਰਾਈ ਰੱਖਿਆ। ਉੱਥੋਂ ਹੀ ਹੁਣ ਜੁਡੀਸ਼ੀਅਲ ਕਰ ਦਿੱਤਾ ਗਿਆ। ਜੁਡੀਸ਼ੀਅਲ ਦਾ ਮਤਲਬ ਇਹ ਆ ਕਿ ਰਿਮਾਂਡ ਸ਼ਮਾਂਡ ਹੁਣ ਇੱਕ ਵਾਰੀ ਗਿਆ, ਇੱਕ ਵਾਰੀ ਉਹ ਪੁਲਿਸ ਕਸਟਡੀ ਦੀ ਥਾਂ ਤੇ ਜੁਡੀਸ਼ੀਅਲ ਕਸਟਡੀ 'ਚ ਚਲੇ ਗਿਆ ਗੱਜਨ ਮਾਜਰਾ। ਪਰ ਨੋਟ ਕਰਨ ਵਾਲੀ ਗੱਲ ਇਹ ਆ ਕਿ ਗੱਜਨ ਮਾਜਰਾ ਦੇ ਮਗਰ ਪਾਰਟੀ ਦੇ ਕੈਡਰ ਦਾ ਕੋਈ ਬਹੁਤਾ ਵੱਡਾ ਸਮਰਥਨ ਨਾ ਤੁਹਾਨੂੰ ਸੋਸ਼ਲ ਮੀਡੀਆ ਤੇ ਨਾ ਹੀ ਆਫਲਾਈਨ ਮਿਲੇਗਾ। ਹਾਂਜੀ, ਇਹ ਤਾਂ ਮਿੰਟੂ ਜੀ ਬਿਲਕੁਲ ਇਹਦੀ ਤੇ ਚਰਚਾ ਹੈਗੀ ਕਿ ਸੋਸ਼ਲ ਮੀਡੀਆ ਤੇ ਜਾਂ ਵੈਸੇ ਜਥੇਬੰਦਕ ਤੌਰ ਤੇ ਵੀ ਕੋਈ ਏਡਾ ਵੱਡਾ ਸਮਰਥਨ ਨਹੀਂ ਮਿਲਿਆ। ਕਰੋਗੇ ਕਿਉਂ? ਕਿਉਂਕਿ ਮਾਮਲਾ 2014 ਤੋਂ 16 ਦੇ ਵਿਚਾਲੇ ਦਾ ਫਰਾਡ 40 ਕਰੋੜ ਦਾ ਬੈਂਕ ਆਫ ਇੰਡੀਆ ਨੇ ਤੇ ਪਰਚਾ ਕਟਾਇਆ। ਬੈਂਕ ਆਫ ਇੰਡੀਆ ਦੇ ਨਾਲ ਹੋਇਆ ਕਿ ਲੈ ਕੇ ਲੋਨ ਤੇ ਦੂਜੀਆਂ ਮਤਲਬ ਕਿ ਆਪਣੀਆਂ ਕੰਪਨੀਆਂ ਦੇ ਖਾਤਿਆਂ 'ਚ ਪਵਾ ਲਏ ਤੇ ਮੁੜ ਕੇ ਜਿਸ ਫਰਮ ਦੇ ਥਰੂ ਲਿਆ ਸੀ ਉਸੇ ਫਰਮ ਦਾ ਨਾਮ ਬਦਲ ਲਿਆ। ਤਾਂ ਉਹਨਾਂ ਨੇ ਬੈਂਕ ਦੀ ਸ਼ਿਕਾਇਤ ਤੇ ਸੀਬੀਆਈ, ਕਿਉਂਕਿ ਸੀਬੀਆਈ ਫਾਈਨੈਂਸ਼ੀਅਲ ਫਰਾਡ ਦੇ ਕੇਸ ਜਿਹੜੇ ਆ ਉਹ ਹੱਥ 'ਚ ਲੈ ਸਕਦੀ ਹੈ ਆਪਣੇ ਆਪ। ਸੋ ਉਹ ਹੁਣ ਕਿਸ ਤਰ੍ਹਾਂ ਕਹਿਣ ਕਿ 2014-16 ਉਹਦੇ ਤੇ ਇੱਥੇ ਆਪਾਂ ਦੇਖੀਏ ਤੇ ਗੱਜਨ ਮਾਜਰਾ ਤੇ ਉਸ ਟਾਈਮ ਰਾਜਨੀਤੀ ਦੇ ਨੇੜੇ ਤੇੜੇ ਨਹੀਂ ਸੀ। ਇਹ ਤੇ ਲੋਕ ਇਨਸਾਫ ਪਾਰਟੀ 'ਚ ਗਿਆ ਪਹਿਲਾਂ। ਉਧਰੋਂ ਆਏ ਇਹ ਕਿਵੇਂ ਕਹਿ ਸਕਦੇ ਕਿ ਜੀ ਇਹ ਸਾਡੇ ਨਾਲ ਇੱਥੇ ਕ੍ਰਾਂਤੀ ਲਿਆਉਣ ਲਈ ਆਇਆ ਸੀਗਾ ਤੇ ਹੁਣ ਇਹਦੇ ਨਾਲ ਬਦਲਾ ਲਿਆ ਜਾ ਰਿਹਾ, ਕਿਉਂਕਿ ਇਹ ਮਾਮਲਾ ਹੀ ਕਈ ਸਾਲ ਪੁਰਾਣਾ ਹੈ। ਮਿੰਟੂ ਜੀ, ਜਿਵੇਂ ਮਾਫ ਕਰਨਾ, ਇੱਕ ਸਵਾਲ ਹੋਰ ਐਡ ਕਰਨ ਜਾ ਰਿਹਾ ਮੈਂ। ਜਿਵੇਂ ਸੀਬੀਆਈ, ਮੰਨ ਲਓ ਸੀਬੀਆਈ ਕੋਲੇ ਸ਼ਿਕਾਇਤ ਕਰਤੀ, ਉਸ ਤੋਂ ਬਾਅਦ ਈਡੀ ਇਨਵੋਲਵ ਜੇ ਪੈਸਿਆਂ ਦਾ ਲੈਣ ਦੇਣ ਔਰ ਅੰਤਰਰਾਜੀ ਜਾਂ ਮਤਲਬ ਕੌਮਾਂਤਰੀ ਪੱਧਰ? ਨਹੀਂ, ਈਡੀ ਜਿਹੜੀ ਹੁੰਦੀ ਆ ਉਹ ਈਡੀ ਨਹੀਂ, ਮਨੀ ਲਾਂਡਰਿੰਗ ਕੋਈ ਵੀ ਹੈ ਜਿਹੜੀ, ਉਹ ਈਡੀ ਇਨਵੋਲਵ ਹੋ ਸਕਦੀ ਹੈ ਉਹਦੇ। ਜੀ ਇਨਫੋਰਸਮੈਂਟ ਹੋ ਗਿਆ ਨਾ। ਤਾਂ ਗੱਲ ਇਹ ਹੈ ਕਿ ਉਹ ਐਫਆਈਆਰ ਕਿਸੇ ਦੀ ਵੀ ਹੋ ਸਕਦੀ ਹੈ, ਚਾਹੇ ਪੰਜਾਬ ਪੁਲਿਸ ਦੀ ਹੋਵੇ, ਯਾਨੀ ਸਟੇਟ ਪੁਲਿਸ ਦੀ ਹੋਵੇ, ਚਾਹੇ ਸੈਂਟਰਲ ਏਜੰਸੀ ਦੀ ਹੋਵੇ। ਜੇ ਉਹਨਾਂ ਨੂੰ ਲੱਗਦਾ ਕਿ ਪੈਸੇ ਦਾ ਲੈਣ ਦੇਣ ਹੈ, ਪੈਸਾ ਕਮਾਇਆ ਗਿਆ, ਦੈਨ ਈਡੀ ਜਿਹੜੀ ਉਹ ਆਪਣੇ ਆਪ ਇਨਵੋਲਵ ਹੋ ਜਾਂਦੀ ਹੈ। ਕਿਉਂਕਿ ਆਪਾਂ ਉਹ ਦਿੱਲੀ ਦੀ ਜਿਹੜੀ ਪਾਲਿਸੀ ਹੈ ਸ਼ਰਾਬ ਵਾਲੀ, ਉਹਦੇ ਮਾਮਲੇ 'ਚ ਆਪਾਂ ਦੇਖਦੇ ਨਾ, ਪਹਿਲਾਂ ਸੀਬੀਆਈ ਕੋਲ ਹੀ ਗਿਆ ਮਾਮਲਾ, ਫਿਰ ਈਡੀ ਇਨਵੋਲਵ ਹੋਈ ਸੀ ਸ਼ਾਇਦ, ਕਿਉਂਕਿ ਅਪ੍ਰੈਲ 'ਚ ਸ਼ਾਇਦ ਕੇਜਰੀਵਾਲ ਤੋਂ ਪੁੱਛਗਿੱਛ ਹੋਈ ਸੀ ਨਾ ਉਸ ਮਾਮਲੇ। ਈਡੀ ਹੋ ਜਾਂਦੀ ਹੈ, ਪਰ ਜੇ ਟੈਰਰਿਜ਼ਮ ਨਾਲ ਮਾਮਲਾ ਜੁੜ ਜਾਏਗਾ ਇੰਟਰਨੈਸ਼ਨਲੀ, ਦੈਨ ਫਿਰ ਐਨਆਈ ਆ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ, ਪਰ ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਪ੍ਰਦੂਸ਼ਿਤ ਹਵਾ ਸਰਹੱਦਾਂ ਤੱਕ ਸੀਮਿਤ ਨਹੀਂ ਹੈ ਅਤੇ ਦਾਅਵਾ ਕੀਤਾ ਕਿ ਦਿੱਲੀ ਦੇ ਨਾਲ-ਨਾਲ ਉਹਨਾਂ ਦੇ ਰਾਜ ਦੇ ਵਿੱਚ ਵੀ ਪੰਜਾਬ ਦੇ ਲੋਕ ਪਰਾਲੀ ਸਾੜ ਰਹੇ ਨੇ ਅਤੇ ਸਾਡੇ ਲੋਕ ਪੰਜਾਬ ਦੇ ਵਿੱਚ ਪਰਾਲੀ ਸਾੜਨ ਤੋਂ ਪੀੜਤ ਨੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਮੁੱਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੇ ਵਾਤਾਵਰਣ ਨੂੰ ਸ਼ੁੱਧ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਖੱਟਰ ਸਾਹਿਬ, ਤੁਸੀਂ ਕੀ ਕਰ ਰਹੇ ਹੋ? ਤੁਸੀਂ ਵੀ ਤਾਂ ਰਾਜਨੀਤੀ ਕਰ ਰਹੇ ਹੋ ਨਾ ਪੰਜਾਬ ਦਾ ਨਾਂ ਲੈ ਕੇ। ਔਰ ਜੇਕਰ ਖੱਟਰ ਸਾਹਿਬ ਇਹ ਕਹਿ ਰਹੇ ਨੇ ਕਿ ਹਰਿਆਣੇ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਘੱਟ ਨੇ ਤੇ ਹਰਿਆਣੇ ਦੀ ਜਿਹੜੀ ਏਅਰ ਕੁਆਲਿਟੀ ਇੰਡੈਕਸ ਹੈ ਉਹ ਪੰਜਾਬ ਦੇ ਨਾਲੋਂ ਕਿਵੇਂ ਬਿਹਤਰ ਹੈ, ਤਾਂ ਖੱਟਰ ਸਾਹਿਬ ਨੂੰ ਬੇਨਤੀ ਹੈ ਕਿ ਪੰਜਾਬੀ ਰੇਡੀਓ ਯੂਐਸਏ ਤੇ ਫੈਕਟ ਚੈੱਕ ਪ੍ਰੋਗਰਾਮ ਜ਼ਰੂਰ ਸੁਣਨ। ਖੱਟਰ ਸਾਹਿਬ ਦੇ ਬਿਆਨ ਉੱਤੇ ਆਪਾਂ ਫੈਕਟ ਚੈੱਕ ਕਰਾਂਗੇ ਕਿ ਪੰਜਾਬ ਦੇ ਕੀ ਹਾਲਾਤ ਨੇ ਤੇ ਹਰਿਆਣੇ ਦੇ ਵਿੱਚ ਕੀ ਹਾਲਾਤ ਨੇ। ਤੁਸੀਂ ਕਹਿ ਰਹੇ ਹੋ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ, ਤੁਸੀਂ ਆਪ ਕੀ ਕਰ ਰਹੇ ਹੋ? ਤੁਸੀਂ ਵੀ ਤਾਂ ਰਾਜਨੀਤੀ ਕਰ ਰਹੇ ਹੋ, ਜਦ ਕਿ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ, ਹੰਭਲਾ ਮਾਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਹਰਿਆਣਾ ਦੇ ਨਾਲ-ਨਾਲ ਦਿੱਲੀ ਤੇ ਹੋਰ ਜਿਹੜੇ ਉੱਤਰੀ ਰਾਜ ਨੇ, ਉਹਨਾਂ ਦੀ ਏਅਰ ਕੁਆਲਿਟੀ ਇੰਡੈਕਸ ਪੰਜਾਬ ਦੇ ਨਾਲੋਂ ਬਦਤਰ ਹੈ। ਜੇਕਰ ਸਾਡੇ ਪੰਜਾਬ ਦੇ ਵਿੱਚ ਤੁਹਾਡੇ ਨਾਲੋਂ ਏਅਰ ਕੁਆਲਿਟੀ ਇੰਡੈਕਸ ਚੰਗਾ ਵਾ, ਤੁਹਾਡੇ ਨਾਲੋਂ ਹਵਾ ਦੀ ਗੁਣਵੱਤਾ ਚੰਗੀ ਹੈ, ਤੁਹਾਡੇ ਨਾਲੋਂ ਸਾਡੇ ਸ਼ਹਿਰਾਂ ਦੀ ਹਵਾ ਸਾਫ਼ ਹੈ ਤੇ ਸਾਡੀ ਪਰਾਲੀ ਦਾ ਧੂੰਆਂ ਤੁਹਾਨੂੰ ਕਿਵੇਂ ਪ੍ਰਦੂਸ਼ਿਤ ਕਰਦਾ? ਸੋ ਸਿਰਫ ਇਹ ਐਲੀਗੇਸ਼ਨ ਨੇ। ਤੁਸੀਂ ਰਾਜਨੀਤੀ ਦੂਜਿਆਂ ਨੂੰ ਕਰਨ ਤੋਂ ਰੋਕ ਰਹੇ ਹੋ, ਪਰ ਆਪ ਰਾਜਨੀਤੀ ਕਰਨ ਤੋਂ ਨਹੀਂ ਟਾਲਾ ਕਰਦੇ। ਖਾਸ ਕਰਕੇ ਜਦੋਂ ਪੰਜਾਬ ਦਾ ਮਾਮਲਾ ਆਉਂਦਾ, ਪੰਜਾਬ ਨੂੰ ਭੰਡਣ ਦੀ, ਪੰਜਾਬ ਨੂੰ ਨਿੰਦਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ। ਪਿੰਡ ਰਈਆਂ ਵਾਲੇ ਦੇ ਵਿੱਚ ਲੰਘੇ ਦਿਨੀ ਮਹਿਮਾ ਸਰਜਾ ਦੇ ਵਿੱਚ ਜਿਹੜੇ ਖੇਤ ਪੈਂਦੇ ਆ, ਉਹਨਾਂ ਦੇ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਨ ਆਏ ਅਫਸਰ ਕੋਲੋਂ ਹੀ ਕਿਸਾਨਾਂ ਵੱਲੋਂ ਅੱਗ ਲਗਾਉਣ ਦੀ ਘਟਨਾ ਵਾਲੀ ਵੀਡੀਓ ਕਿਸਾਨਾਂ ਦੇ ਲਈ ਹੁਣ ਸਿਰਦਰਦੀ ਬਣਦੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਥੀਆਂ ਨੂੰ ਛੁਡਵਾਉਣ ਦੇ ਲਈ ਬੀਤੀ ਰਾਤ 11 ਵਜੇ ਦੇ ਕਰੀਬ ਥਾਣਾ ਨਈਆਂਵਾਲਾ ਵਿਖੇ ਧਰਨਾ ਲਾਉਣ ਪੁੱਜੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ। ਇਹਨਾਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਆ, ਕੁਲਵੰਤ ਸਿੰਘ ਨਈਆਂਵਾਲਾ, ਗੁਰਦੀਪ ਸਿੰਘ ਮਹਿਮਾ ਸਰਜਾ, ਰਣਜੀਤ ਸਿੰਘ ਜੀਦਾ ਸਣੇ 70 ਦੇ ਕਰੀਬ ਕਿਸਾਨ ਜਿਹੜੇ ਆ ਉਹ ਸ਼ਾਮਲ ਸਨ। ਹਿਰਾਸਤ ਦੇ ਵਿੱਚ ਲਏ ਗਏ ਕਿਸਾਨਾਂ ਨੂੰ ਬਠਿੰਡਾ ਜ਼ਿਲ੍ਹੇ ਦੀ ਚੌਂਕੀ ਬੱਲੂਆਣਾ, ਥਾਣਾ ਆਨੰਦਗੜ੍ਹ, ਕੋਟ ਸ਼ਮੀਰ, ਥਾਣਾ ਕਿੱਲਿਆਂਵਾਲੀ ਦੇ ਵਿੱਚ ਭੇਜਣ ਦੀ ਖਬਰ ਹੈ। ਜ਼ਿਕਰਯੋਗ ਹੈ ਕਿ 3 ਨਵੰਬਰ ਦੀ ਗੱਲ ਹੈ ਜਦੋਂ ਨਈਆਂਵਾਲਾ ਪਿੰਡ ਦੇ ਕਿਸਾਨਾਂ ਵੱਲੋਂ ਮਹਿਮਾ ਸਰਜਾ ਵਿਚਲੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਗਏ ਅਮਲੇ ਨੂੰ ਧੱਕੇਸ਼ਾਹੀ ਕਰਦੇ ਹੋਏ ਅੱਗ ਲਗਵਾਈ ਗਈ ਸੀ। ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੇ ਟਵੀਟ ਕੀਤਾ ਸੀ ਤੇ ਉਸ ਤੋਂ ਬਾਅਦ ਐਸਪੀ ਬਠਿੰਡਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ। ਕਿਸਾਨਾਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੇ ਖਿਲਾਫ ਪੀਡਬਲਿਊਡੀ ਦੇ ਅਫਸਰ ਹਰਪ੍ਰੀਤ ਸਾਗਰ ਨੇ ਥਾਣਾ ਨਈਆਂਵਾਲਾ ਦੇ ਵਿੱਚ ਬਿਆਨ ਦਰਜ ਕਰਵਾਉਂਦਿਆਂ ਖੇਤ ਦੇ ਮਾਲਕ ਕਿਸਾਨ ਰਾਮ ਸਿੰਘ ਸਣੇ 9 ਜਣਿਆਂ ਤੇ ਮਾਮਲਾ ਦਰਜ ਕਰਵਾ ਦਿੱਤਾ ਸੀ। ਇਸ ਮਾਮਲੇ ਦੇ ਵਿੱਚ ਕਿਸਾਨ ਜਥੇਬੰਦੀ ਦੀ ਜ਼ਿਲ੍ਹਾ ਲੀਡਰਸ਼ਿਪ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਦੇ ਵਫਦ ਨੇ ਡੀਸੀ ਅਤੇ ਉਕਤ ਅਧਿਕਾਰੀ ਕੋਲ ਮਾਫੀ ਮੰਗ ਲਈ, ਪਰ ਮਗਰੋਂ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਬੇਸ਼ੱਕ ਜਿੰਨੀਆਂ ਵੀ ਕਿਸਾਨ ਹਿਤੈਸ਼ੀ ਧਿਰਾਂ ਨੇ, ਜਿੰਨੇ ਵੀ ਲੋਕ ਕਿਸਾਨ ਪੱਖੀ ਨੇ, ਉਹਨਾਂ ਨੇ ਵੀ ਕਿਸਾਨਾਂ ਦੇ ਇਸ ਕਾਰੇ ਦੀ ਨਿੰਦਾ ਕੀਤੀ ਸੀ ਕਿ ਚਲੋ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਸਰਕਾਰਾਂ ਦੇ ਪੱਧਰ ਤੱਕ ਦਾ ਮਾਮਲਾ, ਪਰ ਇੱਕ ਰੋਕਣਗੇ ਅਧਿਕਾਰੀ ਨੂੰ, ਕਿਉਂਕਿ ਉਹ ਤਾਂ ਇੱਕ ਮੁਲਾਜ਼ਮ ਹੈ ਸਰਕਾਰ ਦਾ। ਉਦੋਂ ਹੱਥ ਫੜ ਕੇ ਉਹਦਾ ਅੱਗ ਲਗਵਾਉਣੀ, ਇਹ ਕਿਤੇ ਨਾ ਕਿਤੇ ਜੇਕਰ ਆਪਾਂ ਨੂੰ ਵੀ ਕੋਈ ਮਜਬੂਰਨ ਆਪਾਂ ਕਿਸੇ ਕੰਮ ਦੀ ਆਪਣੀ ਡਿਊਟੀ ਲੱਗੀ ਹੈ ਤੇ ਆਪਾਂ ਨੂੰ ਰੋਕੀਏ ਕਿਸੇ ਨੂੰ, ਤਾਂ ਉਹ ਆਪਣੇ ਤੋਂ ਮਜਬੂਰਨ ਉਹ ਕੰਮ ਕਰਾਵੇ, ਤਾਂ ਇਹਦਾ ਮਤਲਬ ਹੈ ਕਿ ਸਾਡੀ ਜਿਹੜੀ ਅਪਰੋਚ ਆ ਉਹ ਇੱਕ ਤਾਂ ਗੈਰ ਇਖਲਾਕੀ ਹੈ। ਦੂਜੀ ਇਹ ਹੈ ਕਿ ਅਸੀਂ ਧੌਂਸ ਵਾਲੀ ਪ੍ਰਵਿਰਤੀ ਤੇ ਆ ਗਏ ਹਾਂ। ਸੋ ਇਸ ਕਰਕੇ ਕਿਸਾਨ ਆਗੂਆਂ ਨੇ ਜਦੋਂ ਕਿਸਾਨਾਂ ਨੂੰ ਸਮਝਾਇਆ ਸੀਗਾ ਕਿ ਬਈ ਇਹ ਤੁਸੀਂ ਕੰਮ ਗਲਤ ਕੀਤਾ, ਤੁਹਾਨੂੰ ਇਹ ਨਹੀਂ ਗਲਤ ਕਰਨਾ ਚਾਹੀਦਾ ਸੀਗਾ, ਤੇ ਉਲਟਾ ਤੁਸੀਂ ਵੀਡੀਓ ਪਾ ਕੇ ਉਹ ਵਾਇਰਲ ਕੀਤੀ। ਵੀਡੀਓ ਵਾਇਰਲ ਬੜੀ ਜਲਦੀ ਹੋਈ ਕਿਉਂਕਿ ਆਪਾਂ ਸਾਰੇ ਸੋਸ਼ਲ ਮੀਡੀਆ ਵਰਤਦੇ ਹਾਂ। ਡੀਸੀ ਤੇ ਉਕਤ ਅਧਿਕਾਰੀ ਕੋਲੋਂ ਕਿਸਾਨਾਂ ਨੇ ਮਾਫੀ ਮੰਗ ਲਈ, ਪਰ ਫਿਰ ਜਦੋਂ ਵੀਡੀਓ ਵਾਇਰਲ ਹੋ ਗਈ ਤਾਂ ਫਿਰ ਮੁੱਖ ਮੰਤਰੀ ਨੇ ਦਖਲ ਦਿੱਤਾ ਤੇ ਪੁਲਿਸ ਨੇ ਫਿਰ ਪਰਚਾ ਦਰਜ ਕਰ ਦਿੱਤਾ। ਹੁਣ ਜਿਵੇਂ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਬੱਲੂਆਣਾ ਜਿਹੜੀ ਚੌਂਕੀ ਪੈਂਦੀ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ, ਜਦੋਂ ਆਪਾਂ ਬਠਿੰਡਾ ਨੂੰ ਗਿੱਦੜਬਾਹ ਜਾਂਦੇ ਹਾਂ, ਰਾਹ ਦੇ ਵਿੱਚ ਬੱਲੂਆਣਾ ਪਿੰਡ ਆਉਂਦਾ, ਉੱਥੇ ਚੌਂਕੀ ਬਣੀ ਹੋਈ ਹੈ। ਥਾਣਾ ਆਨੰਦਗੜ੍ਹ, ਜਦੋਂ ਆਪਾਂ ਬਠਿੰਡਾ ਤੋਂ ਡੱਬ ਵਾਲੇ ਪਾਸੇ ਜਾਂਦੇ ਹਾਂ ਤਾਂ ਬਾਜਕ ਦੇ ਨਾਲ ਆਨੰਦਗੜ੍ਹ ਹੈ, ਉੱਥੇ ਇਹ ਚੌਂਕੀ ਜਿਹੜੀ ਹੈ ਉਹ ਬਣੀ ਹੋਈ ਆ। ਉੱਥੇ ਵੀ ਕੁਝ ਕਿਸਾਨਾਂ ਨੂੰ ਡੱਕਿਆ ਹੋਇਆ ਤੇ ਕੋਟ ਸ਼ਮੀਰ, ਜਦੋਂ ਆਪਾਂ ਬਠਿੰਡਾ ਤੋਂ ਤਲਵੰਡੀ ਸਾਬੋ ਨੂੰ ਜਾਂਦੇ ਹਾਂ ਤਾਂ ਉਦੋਂ ਕੋਟ ਸ਼ਮੀਰ ਆਉਂਦਾ, ਰਾਹ ਦੇ ਉੱਤੇ ਹੀ ਆ ਥਾਣਾ। ਉਦੋਂ ਉੱਥੇ ਵੀ ਜਿਹੜਾ ਇਹ ਕਿਸਾਨ ਆ ਉਹ ਡੱਕੇ ਹੋਏ ਆ। ਥਾਣਾ ਕਿੱਲਿਆਂਵਾਲੀ ਦੇ ਵਿੱਚ ਜਿਹੜੀ ਕਿ ਪੰਜਾਬ ਹਰਿਆਣਾ ਹੱਦ ਦੇ ਉੱਤੇ ਆ ਬਿਲਕੁਲ, ਉੱਥੇ ਵੀ ਕਈ ਚੌਂਕੀ ਦੇ ਵਿੱਚ ਕਈ ਕਿਸਾਨ ਜਿਹੜੇ ਡੱਕੇ ਹੋਏ ਆ। ਕਿਸਾਨਾਂ ਦੀ ਅਪਰੋਚ ਬਿਲਕੁਲ ਤਸੱਲੀਬਖਸ਼ ਨਹੀਂ ਸੀ, ਗਲਤ ਸੀ, ਆਪਾਂ ਮੰਨਦੇ ਹਾਂ। ਪਰ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਕੀ ਕੀਤਾ? ਮੁੱਖ ਮੰਤਰੀ ਨੇ ਵੀ ਤਾਂ ਕਿਸਾਨਾਂ ਵਾਂਗੂ ਹੀ ਜਿਹੜਾ ਉਹ ਰਿਟੈਲੀਏਟ ਕੀਤਾ ਨਾ,
ਕਿ ਪਰਚਾ ਦਰਜ ਕਰ ਦਿਓ। ਮੁੱਖ ਮੰਤਰੀ ਸਾਹਿਬ ਠੀਕ ਹੈ, ਇੱਕ ਬੰਦੇ ਨੇ ਕਾਨੂੰਨ ਹੱਥ 'ਚ ਲਿਆ, ਪਰਾਲੀ ਦਾ ਮਸਲਾ ਹੈ, ਅਸੀਂ ਮੰਨਦੇ ਹਾਂ, ਪ੍ਰਦੂਸ਼ਣ ਹੈ, ਅਸੀਂ ਮੰਨਦੇ ਹਾਂ। ਪਰ ਸਭ ਤੋਂ ਪਹਿਲਾਂ ਜਦੋਂ ਅਸੀਂ ਅੱਗ ਲਾਉਣੇ ਖੇਤ ਦੇ ਵਿੱਚ ਤੰਗਲੀ ਲੈ ਕੇ ਅਸੀਂ ਖੜੇ ਹੁੰਦੇ ਹਾਂ, ਸਾਡੇ ਹੀ ਪ੍ਰਭਾਵ ਪੈਂਦਾ ਨਾ ਸਭ ਤੋਂ ਪਹਿਲਾਂ ਤਾਂ। ਸੋ ਇਹਦਾ ਹੱਲ ਕਰਨ ਦੀ ਬਜਾਏ ਤੁਸੀਂ ਵੀ ਸਿਆਸਤ ਕਰ ਰਹੇ ਹੋ, ਔਰ ਪੰਜਾਬ ਪੁਲਿਸ ਨੂੰ ਕਿਸਾਨ ਵੀ ਥਿਆ ਗਏ, ਸਾਰਾ ਕੁਛ ਹੋ ਗਿਆ। ਪਰ ਲੰਘੇ ਦਿਨੀ ਪ੍ਰੋਫੈਸਰ ਬਲਵਿੰਦਰ ਕੌਰ ਖੁਦਕੁਸ਼ੀ ਮਾਮਲੇ ਦੇ ਵਿੱਚ ਧਰਨਾ ਲੱਗਣ ਦੇ ਬਾਵਜੂਦ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਚੇਤਾ ਨਹੀਂ ਆਇਆ। ਜ਼ੀਰੇ ਦੇ ਵਿੱਚ ਲੋਕ ਪਿੱਟਦੇ ਰਹੇ, ਲੋਕ ਧਰਨੇ ਲਾਉਂਦੇ ਰਹੇ ਕਿ ਸਾਡੇ ਪਾਣੀ ਪਲੀਤ ਕੀਤਾ ਜਾ ਰਿਹਾ, ਤੁਹਾਡੀ ਜਿਹੜੀ ਕੰਪਨੀ ਹੈ, ਸ਼ਰਾਬ ਫੈਕਟਰੀ ਹੈ ਜਿਹੜੀ ਮੈਲਬਰੋਜ਼, ਜਿਹੜੀ ਕਿ ਅਕਾਲੀ ਦਲ ਦੇ ਐਮਐਲਏ ਦੀ, ਦੀਪ ਮਲਹੋਤਰੇ ਦੀ ਹੈ, ਜਿਹਦੇ ਤੰਦ ਦਿੱਲੀ ਦੇ ਨਾਲ ਸਿੱਧੇ ਜੁੜੇ ਹੋਏ ਨੇ, ਉਹਦੀ ਫੈਕਟਰੀ ਬੋਰ ਕਰਕੇ ਉਹ ਸਾਡੇ ਪਾਣੀ ਨੂੰ ਪਲੀਤ ਕਰ ਰਿਹਾ ਵਾ। ਔਰ ਇਹ ਪਾਣੀ ਸਦੀਆਂ ਦੇ ਵਿੱਚ, ਹਜ਼ਾਰਾਂ ਸਦੀਆਂ ਦੇ ਵਿੱਚ ਤਿਆਰ ਹੋਇਆ, ਜਿਹੜਾ ਸਾਡੇ ਕੋਲੇ ਅਨਮੋਲ ਖਜ਼ਾਨਾ ਵਾ। ਕਦੇ ਸਾਨੂੰ ਜਦੋਂ ਇਹ ਮੁੱਕ ਗਿਆ ਉਦੋਂ ਇਹਦੀ ਅਹਿਮੀਅਤ ਪਤਾ ਲੱਗੂਗੀ, ਹਾਲੇ ਸਾਡੇ ਕੋਲੇ ਹੈਗਾ ਤਾਂ ਕਰਕੇ ਸਾਨੂੰ ਪਤਾ ਨਹੀਂ। ਉਹ ਲੋਕ ਧਰਨਾ ਲਾਉਂਦੇ ਰਹੇ, ਪਰ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਨਹੀਂ ਕੋਈ ਪਰਚਾ ਯਾਦ ਆਇਆ। ਲਤੀਫਪੁਰੇ ਦੇ ਵਿੱਚ ਲੋਕਾਂ ਦੇ ਘਰ ਢਾਹ ਦਿੱਤੇ ਗਏ, ਵੰਡ ਤੋਂ ਬਾਅਦ ਲੋਕਾਂ ਨੇ ਉਹ ਥਾਂ ਲਏ, ਕਿਸੇ ਨੇ ਕਿਵੇਂ ਕਰਕੇ, ਕਿਸੇ ਨੇ ਕਿਵੇਂ ਕਰਕੇ। ਉੱਥੇ ਲੋਕਾਂ ਦੇ ਟੂਟੀਆਂ ਲੱਗੀਆਂ, ਮੋਟਰਾਂ, ਬਿਜਲੀ ਦੇ ਕਨੈਕਸ਼ਨ ਲਾਏ ਗਏ, ਘਰ ਬਣਾਏ ਗਏ। ਬਾਅਦ ਦੇ ਵਿੱਚ ਇਹ ਕਹਿ ਕੇ ਉਹ ਥਾਂ ਢਾਹ ਦਿੱਤਾ ਗਿਆ ਕਿ ਜੀ ਇਹ ਤਾਂ ਗੈਰ ਕਾਨੂੰਨੀ ਹੈ, ਲੀਗਲੀ ਨਹੀਂ। ਜਦਕਿ ਅਸਲ ਗੱਲ ਇਹ ਹੈ ਕਿ ਉਹ ਥਾਂ ਬੇਤਹਾਸ਼ਾ ਮਹਿੰਗਾ ਵਾ, ਉਹਦੀ ਕੀਮਤ ਹੀ ਅਰਬਾਂ ਰੁਪਏ ਦੇ ਵਿੱਚ, ਪਰ ਢਾਹ ਦਿੱਤੀ ਗਈ। ਮੁੱਖ ਮੰਤਰੀ ਨੇ ਉਦੋਂ ਕਿਤੇ ਪਰਚਾ ਕਰਵਾਇਆ ਕਿਸੇ ਤੇ? ਸੋ ਠੀਕ ਹੈ, ਜਦੋਂ ਤੁਹਾਡੀ ਅਪਰੋਚ ਸਿਲੈਕਟਿਵ ਹੋ ਜਾਂਦੀ ਹੈ ਨਾ, ਕੁਛ ਮਾਮਲਿਆਂ ਦੇ ਵਿੱਚ ਤੁਸੀਂ ਸਿਲੈਕਟਿਵ ਅਪਰੋਚ ਕਰਦੇ ਹੋ, ਤਾਂ ਫਿਰ ਤੁਹਾਡੀ ਅਪਰੋਚ ਤੇ ਸਵਾਲ ਹੋਣੇ ਲਾਜ਼ਮੀ ਨੇ, ਔਰ ਇਹ ਹੋਣੇ ਚਾਹੀਦੇ ਨੇ। ਇਹ ਨਹੀਂ ਗਾ ਕਿ ਜੇ ਸਾਡੀ ਕੋਈ ਮਨਪਸੰਦ ਪਾਰਟੀ ਦੀ ਸਰਕਾਰ ਆ ਗਈ, ਜਿਵੇਂ ਪਿਛਲੀਆਂ ਸਰਕਾਰਾਂ ਵਾਰੀ ਬਾਦਲ ਸਾਹਿਬ ਨੂੰ ਜੇ ਕੋਈ ਕੁਛ ਕਹਿੰਦਾ ਸੀ, ਉਹਨਾਂ ਦੇ ਕੰਮ ਉੱਤੇ ਕੋਈ ਕਿੰਤੂ ਕਰਦਾ ਸੀ, ਤਾਂ ਸਾਡੇ ਹੀ ਬੰਦੇ ਸਾਨੂੰ ਰੋਕ ਦਿੰਦੇ ਸੀਗੇ ਕਿ ਨਹੀਂ, ਇਸ ਤਰ੍ਹਾਂ ਨਹੀਂ, ਬਾਦਲ ਸਾਹਿਬ ਕਦੇ ਗਲਤ ਕਰ ਨਹੀਂ ਸਕਦੇ। ਫਿਲਹਾਲ ਉਹ ਦੁਨੀਆ ਦੇ ਵਿੱਚ ਨਹੀਂ। ਤੇ ਇਸੇ ਤਰ੍ਹਾਂ ਜਦੋਂ ਕੈਪਟਨ ਦੀ ਸਰਕਾਰ ਆਈ ਤਾਂ ਉਦੋਂ ਕੈਪਟਨ ਪੱਖੀ ਲੋਕ ਨਿੰਦਦੇ ਰਹੇ ਕਿ ਇਹ ਨਹੀਂ ਕੰਮ ਹੋ ਸਕਦਾ, ਇਹ ਤਾਂ ਕਰ ਹੀ ਨਹੀਂ ਸਕਦੀ ਸਰਕਾਰ। ਜਦਕਿ 4.5 ਸਾਲਾਂ ਬਾਅਦ ਉਹਨਾਂ ਦੀ ਪਾਰਟੀ, ਉਹਨਾਂ ਦੇ ਐਮਐਲਏ ਨੇ ਜਿਹੜੇ ਕਦੇ ਉਹਨਾਂ ਨੂੰ ਡਿਫੈਂਡ ਕਰਦੇ ਰਹੇ, ਉਹਨਾਂ ਨੇ ਸ਼ਿਕਾਇਤਾਂ ਲਾ ਉਹਨਾਂ ਨੂੰ ਗੱਦੀ ਤੋਂ ਲਵਾਇਆ ਵਾ। ਸੋ ਜਦੋਂ ਸੱਤਾ ਧਿਰ ਲੋਕਾਂ ਵਾਲੇ ਪੱਖ ਦੇ ਵਿੱਚ ਨਹੀਂ ਖੜਦੀ, ਲੋਕਾਂ ਤੇ ਜ਼ਬਰ ਕਰਦੀ ਹੈ, ਲੋਕਾਂ ਤੇ ਜ਼ੁਲਮ ਕਰਦੀ ਹੈ, ਔਰ ਇਹ ਪੁੱਛਣ ਦੀ ਬਜਾਏ ਕਿ ਤੁਸੀਂ ਪਰਾਲੀ ਦਾ ਹੱਲ ਕਿਉਂ ਨਹੀਂ ਕੀਤਾ, ਝੋਨਾ ਸਾਡੇ ਤੇ ਕਿਉਂ ਥੋਪਦੇ ਹੋ, ਸਾਨੂੰ ਤਾਂ ਐਮਐਸਪੀ ਦੇ ਦਿਓ। ਲੋਕ ਜਦੋਂ ਐਮਐਸਪੀ ਦੂਜੀਆਂ ਫਸਲਾਂ ਤੇ ਮਿਲ ਗਿਆ, ਝੋਨਾ ਕਿਉਂ ਲਾਉਣਗੇ? ਕਿਉਂ ਉਹ 100 ਰੁਪਏ ਨੂੰ ਡੀਜ਼ਲ ਲੈ ਕੇ ਫੂਕਣਗੇ ਤੇ ਝੋਨਾ ਪਾਲਣਗੇ? ਇਸੇ ਕਰਕੇ ਕਿਸਾਨ ਪਾਲ ਰਿਹਾ, ਝੋਨੇ ਨੂੰ ਬੀਜ ਰਿਹਾ ਕਿ ਉਹਨੂੰ ਇੱਕ ਪੱਕੀ ਆਮਦਨ ਹੈ। ਤੇ ਜੇ ਤੁਸੀਂ ਪੱਕੀ ਆਮਦਨ ਫਸਲੀ ਵਿਭਿੰਨਤਾ ਰਾਹੀਂ ਦੂਜੀਆਂ ਫਸਲਾਂ ਨੂੰ ਦੇ ਦਿਓਗੇ ਤਾਂ ਕਿਉਂ ਝੋਨਾ ਲਾਊਗਾ? ਲੋਕ ਤਾਂ ਸਾਲ ਵਿੱਚ ਦੀ ਖੜਾ ਛੱਡ ਜਾਣਗੇ ਝੋਨੇ ਦਾ। ਤੇ ਦੂਜੀ ਗੱਲ ਇਹ ਹੈ ਕਿ ਅਸਲ ਦੇ ਵਿੱਚ ਇਹ ਮੁੱਦਾ ਜਿਹੜਾ ਵਾ ਉਹ ਕੇਂਦਰ ਸਰਕਾਰ ਨਾਲ ਵੀ ਹੈ। ਅਸੀਂ ਸਿਰਫ ਪੰਜਾਬ ਸਰਕਾਰ ਸਿਰ ਨਹੀਂ ਸਾਰੀ ਗੱਲ ਸਿੱਟਦੇ, ਮਸਲਾ ਕੇਂਦਰ ਸਰਕਾਰ ਤੱਕ ਦਾ ਵੀ ਹੈ। ਇੱਥੇ ਖੇਤੀ ਸਬਸਿਡੀ ਦੇ ਤਹਿਤ ਮਸ਼ੀਨਰੀ ਦਿੱਤੀ ਗਈ, ਉਹ 1100 ਕਰੋੜ ਦਾ ਘਪਲਾ ਹੋ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਉਂਦੇ ਉਹ ਘਪਲਾ ਫੜ ਲਿਆ, ਕੀ ਕਾਰਵਾਈ ਕੀਤੀ? ਕਿੰਨੀਆਂ ਮਸ਼ੀਨਾਂ, ਖੇਤੀਬਾੜੀ ਮਸ਼ੀਨਰੀ ਜਿਹੜੀ ਸਬਸਿਡੀ ਤੇ ਮਿਲਦੀ ਹੈ, ਇਹ ਵੀ ਕਿਸਾਨ ਨੂੰ ਵਿਲਨ ਬਣਾ ਕੇ ਪੇਸ਼ ਕਰਦੀ ਹੈ। ਮਸ਼ੀਨ ਹੁੰਦੀ ਹੈ 1.5 ਲੱਖ ਰੁਪਏ ਦੀ, ਲੱਖ ਦੀ, ਸਬਸਿਡੀ ਰਾਹੀਂ ਦਿੱਤੀ ਜਾਂਦੀ ਹੈ ਉਹ 2 ਲੱਖ ਦੀ, ਲੱਖ ਦੀ ਕਹਿੰਦੇ ਸਬਸਿਡੀ ਹੈ। ਉਹ ਲੱਖ ਰੁਪਏ ਕਿਹਦੀ ਜੇਬ 'ਚ ਪਿਆ ਵਾ? ਉਹ ਕੋਈ ਕਿਸਾਨ ਕੋਲੇ ਥੋੜ੍ਹਾ ਗਿਆ, ਕਿਸਾਨ ਨੂੰ ਤਾਂ ਉਹਨੇ ਤਾਰਨੇ ਪਏ ਜਿੰਨੇ ਦੀ ਮਸ਼ੀਨ ਆ। ਉਹ ਗਿਆ ਜਿਹੜੀ ਫਰਮ ਬਣਾ ਰਹੀ ਹੈ ਜਾਂ ਜਿਹੜੇ ਰਾਹ ਦੇ ਵਿੱਚ ਵਿਚੋਲੇ ਨੇ, ਉਹਨਾਂ ਦੀ ਜੇਬਾਂ ਦੇ ਵਿੱਚ ਪੈ ਰਿਹਾ ਵਾ। ਕਿਤੇ ਜਾ ਕੇ ਪਿੰਡ ਦੇ ਬੰਦੇ ਨਾਲ ਗੱਲ ਕਰੋਗੇ, ਉਹ ਤੁਹਾਨੂੰ ਸਾਰਾ ਚਿੱਠਾ ਕੱਢ ਕੇ ਦੱਸ ਦੂਗਾ ਕਿ ਭਈ ਆਹ ਕੁਛ ਹੁੰਦਾ ਵਾ। ਕੈਪਟਨ ਸਰਕਾਰ ਵੇਲੇ ਕੀ ਹੋਇਆ? ਖੇਤੀਬਾੜੀ ਮੰਤਰੀ ਨੇ ਕਾਕਾ ਰਣਦੀਪ, ਉਹਨਾਂ ਕੋਲੇ ਜਦੋਂ ਖੇਤੀਬਾੜੀ ਮਹਿਕਮਾ ਆਇਆ, ਉਹਨੇ ਕਿਹਾ ਮੈਂ ਨਹੀਂ ਚਾਰਜ ਲੈਣਾ ਵਾ, ਇਹ ਰੱਖੋ ਤੁਸੀਂ ਆਪਦਾ ਚਾਰਜ। ਇਹ ਤਾਂ ਆਹ ਕੰਮ ਹੋਇਆ ਪਿਆ। ਜਦੋਂ ਉਹਨੇ ਫਾਈਲਾਂ ਫਰੋਲੀਆਂ, ਚਲੋ ਉਹਦੀ ਅਪਰੋਚ ਚੰਗੀ ਸੀ, ਉਹਦੀ ਪਹੁੰਚ ਚੰਗੀ ਸੀ। ਉਹਨੇ ਜਦੋਂ ਫਾਈਲਾਂ ਫਰੋਲੀਆਂ, ਉਹ ਕਹਿੰਦਾ ਆਹ ਕੁਛ ਹੋਈ ਜਾਂਦਾ ਵਾ ਸਬਸਿਡੀਆਂ ਦੇ ਨਾਂ ਤੇ। ਤਾਂ ਸੋ ਇਹ ਟੋਟਲੀ ਮਸਲਾ ਐਡਾ ਕੁ ਪੋਲੀਟੀਕਲ ਕਰ ਦਿੱਤਾ ਗਿਆ ਵਾ, ਐਡਾ ਕੁ ਸਿਆਸੀਕਰਨ ਹੋ ਗਿਆ ਵਾ ਕਿ ਇਹ ਅਸਲ ਜੜ ਦੇ ਵਿੱਚ ਕੋਈ ਪਹੁੰਚ ਹੀ ਨਹੀਂ ਰਿਹਾ। ਜਦਕਿ ਪੰਜਾਬ ਵਿਕਟਮ ਹੈ, ਪੰਜਾਬ ਪੀੜਤ ਹੈ, ਕਿਉਂਕਿ ਝੋਨਾ ਜਦੋਂ ਥੋਪਿਆ ਗਿਆ, ਜਦੋਂ ਇਸ ਦੇਸ਼ ਦੇ ਵਿੱਚ ਹਾਲਾਤ ਇਹ ਹੋ ਗਏ ਸੀਗੇ ਕਿ ਦੇਸ਼ ਦੇ ਲੋਕਾਂ ਨੂੰ ਭੋਜਨ ਖਵਾਉਣ ਤੱਕ ਦੀ ਅਪਰੋਚ ਨਹੀਂ ਸੀ। ਹਰੀ ਕ੍ਰਾਂਤੀ ਉਦੋਂ ਆਈ ਹੈ, ਔਰ ਅਸੀਂ ਦੇਸ਼ ਦਾ ਢਿੱਡ ਭਰਨ ਵਾਲੇ ਹਾਂ। ਅਸੀਂ ਮਾਣ ਕਰਦੇ ਹਾਂ ਆਪਦੇ ਆਪ ਤੇ ਕਿ ਅਸੀਂ ਪੰਜਾਬੀ, ਔਰ ਇਹ ਸਾਨੂੰ ਫਖਰ ਹੈ ਕਿ ਅਸੀਂ ਅੱਜ ਵੀ, ਸਾਡਾ ਕੇਂਦਰੀ ਪੂਲ ਦੇ ਵਿੱਚ ਬਹੁਤ ਵੱਡਾ ਹਿੱਸਾ ਵਾ। ਔਰ ਇੱਕ ਪਾਸੇ ਅਸੀਂ ਕੇਂਦਰੀ ਪੂਲ ਨੂੰ ਸਮਰੱਥ ਬਣਾ ਰਹੇ, ਤੇ ਦੂਜੇ ਪਾਸੇ ਅਸੀਂ ਵਿਲਨ ਬਣਾ ਕੇ ਪੇਸ਼ ਕੀਤੇ ਜਾ ਰਹੇ ਹਾਂ, ਜਦਕਿ ਵਿਕਟਮ ਅਸੀਂ ਖੁਦ ਹਾਂ। ਸੋ ਇਹ ਪਰਚਾ ਬੇਸ਼ੱਕ ਮੁੱਖ ਮੰਤਰੀ ਸਾਹਿਬ ਨੇ ਕਰਾਇਆ ਕਿਸਾਨਾਂ ਤੇ, ਪਰ ਇਹ ਜਦੋਂ ਕਿਸਾਨਾਂ ਨੇ ਮੋਰਚੇ ਲਾਏ ਤਾਂ ਇਹ ਪਰਚੇ ਰੱਦ ਹੋ ਜਾਣੇ ਆ। ਬਹੁਤ ਕੁਛ NIA, CBI, ਜਿਹੜਾ ਇਨਕਮ ਟੈਕਸ ਆਫਿਸ ਹੈ, ਉਹਨਾਂ ਨੇ ਕੀਤਾ, ਜਾਂ ED ਨੇ ਕੀਤਾ ਸੀ ਪੰਜਾਬ ਦੇ ਵਿੱਚ, ਪਰ ਉਸੇ ਹੁਕਮਰਾਨ ਧਿਰ ਨੇ ਬਿੱਲ ਵਾਪਸ ਲਏ ਸੀ। ਸੋ
ਕੋਈ ਗੱਲ ਨਹੀਂ, ਜਦੋਂ ਲੋਕ ਇਕਜੁੱਟ ਹੋ ਜਾਂਦੇ, ਜਦੋਂ ਲੋਕ ਸਮਰੱਥ ਹੋ ਜਾਂਦੇ, ਜਦੋਂ ਲੋਕ ਮੋਰਚਿਆਂ ਤੇ ਆ ਜਾਂਦੇ ਤੇ ਫਿਰ ਸਰਕਾਰਾਂ ਝੁਕਦੀਆਂ ਨੇ। ਹਾਂ, ਅਸੀਂ ਇਸ ਗੱਲ ਕਹਿਣ ਤੋਂ ਬਿਲਕੁਲ ਗੁਰੇਜ਼ ਨਹੀਂ ਕਰਦੇ ਕਿ ਜੇਕਰ ਕੋਈ ਅਧਿਕਾਰੀ ਰੋਕਦਾ ਹੈ ਤੇ ਉਹਨੂੰ ਤੁਸੀਂ ਕਾਨੂੰਨੀ ਨੁਕਤੇ ਦੇ ਆਧਾਰ ਤੇ ਜਾਂ ਤੱਥਾਂ ਦੇ ਆਧਾਰ ਤੇ ਤਾਂ ਘੇਰ ਸਕਦੇ ਹੋ, ਪਰ ਉਹਦਾ ਹੱਥ ਫੜਾ ਕੇ ਅੱਗ ਲਗਵਾਉਣੀ, ਇਹ ਕਿਤੇ ਨਾ ਕਿਤੇ ਧੌਂਸ ਜਮਾਉਣ ਵਾਲੀ ਪ੍ਰਵਿਰਤੀ ਹੈ। ਲੋਕ ਕਿਸਾਨਾਂ ਤੇ ਕਿਸਾਨ ਆਗੂਆਂ ਨਾਲ ਤਾਂ ਰਲਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਉੱਤੇ ਜ਼ਬਰ ਹੋ ਰਿਹਾ, ਜ਼ੁਲਮ ਹੋ ਰਿਹਾ ਤੇ ਪੀੜਤ ਧਿਰ ਨੇ। ਤੇ ਜੇਕਰ ਅਸੀਂ ਕਿਸਾਨ ਹੋ ਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਲੱਗ ਪਏ ਤਾਂ ਲੋਕ ਸਾਡੇ ਤੋਂ ਦੂਰ ਹੋ ਜਾਣਗੇ। ਤੇ ਜੇਕਰ ਲੋਕ ਸੰਘਰਸ਼ਾਂ ਤੋਂ, ਮੋਰਚਿਆਂ ਤੋਂ ਦੂਰ ਹੋ ਜਾਣ ਤਾਂ ਉਹ ਮੋਰਚੇ, ਸੰਘਰਸ਼ ਲਾਉਣੇ ਔਖੇ ਨਹੀਂ ਹੋ ਜਾਂਦੇ, ਬਲਕਿ ਉਹਨਾਂ ਦੀ ਜਿਹੜੀ ਜਿੰਦ ਜਾਨ ਹੁੰਦੀ ਆ, ਉਹ ਖਤਮ ਹੋਣ ਲੱਗ ਪੈਂਦੀ ਹੈ। ਬਹੁਤ-ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਬਾਰੇ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।